ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਦਰਸ਼ਕਾਂ ਤੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਦੋਸਤੋ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਖਾਸ ਤੇ ਵਿਲੱਖਣ ਪ੍ਰੋਗਰਾਮ ਖਬਰ ਤੇ ਨਜ਼ਰ। ਤੇ ਇਸ ਵੇਲੇ ਅਸੀਂ ਇਹਨਾਂ ਖਬਰਾਂ ਤੇ ਨਜ਼ਰ ਮਾਰਦੇ ਹੁੰਦੇ ਤੇ ਸਾਡੇ ਨਾਲ ਜੁੜਦੇ ਨੇ ਮਿੰਟੂ ਗੁਰਸਰੀਆ ਜੀ ਪੰਜਾਬ ਤੋਂ। ਪਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਸਾਡੇ ਅੱਜ ਦੇ ਸਪਾਂਸਰ ਦੇ ਉੱਤੇ ਜਿਨ੍ਹਾਂ ਦੇ ਜ਼ਰੀਏ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਖਾਲਸਾ ਇੰਸ਼ੋਰੈਂਸ ਏਜੰਸੀ ਨਾਲ ਸੰਪਰਕ ਕਰੋ। ਨੰਬਰ ਆ ਉਹਨਾਂ ਦਾ 4082722500। ਟਰਕੀਆਨਾ ਇਮੀਗ੍ਰੇਸ਼ਨ ਵਾਲੇ ਜੇ ਟਰਕੀਆਨਾ ਦੇ ਨਾਲ ਸੰਪਰਕ ਕਰ ਸਕਦੇ ਹੋ। ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਉਹਨਾਂ ਦੇ ਨਾਲ ਕਦੋਂ ਵੀ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਆ ਉਹਨਾਂ ਦਾ 4159090503। ਕ੍ਰਿਸ਼ਨ ਧਨੋਟਾ ਯੂਵਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵਕਵਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕਜ਼ੀਨ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਰੈਂਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਵਾਲੇ, ਜੀਐਨ ਲਿਊਬ ਟਰੱਕ ਐਂਡ ਵਾਸ਼ ਆਇਲ ਆਇਲ ਚੇਂਜ ਕਰਾਉਣਾ ਵਾ, ਏਅਰ ਬ੍ਰੇਕ ਦਾ ਕੰਮ ਕਰਾਉਣਾ ਵਾ, ਨਵੇਂ ਪੁਰਾਣੇ ਟਾਇਰ ਬਦਲਣੇ ਆ ਤਾਂ ਨਿਮਾ ਸਹੋਤਾ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਉਹਨਾਂ ਦਾ 2092770113। ਵੈਸਟ ਕੋਸਟ ਟਰੱਕਿੰਗ ਸਕੂਲ ਅਜੀਤ ਅਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਉਹਨਾਂ ਦਾ 5059 374 4541। ਸੋ ਦੋਸਤੋ ਜੁੜਦੇ ਹਾਂ ਹੁਣ ਮਿੰਟੂ ਗੁਰਸੇਗਾ ਜੀ ਦੇ ਨਾਲ ਤੇ ਜਾਣਦੇ ਉਹਨਾਂ ਤੋਂ ਅਹਿਮ ਖਬਰਾਂ ਦੀ ਤਫਸੀਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਮਿੰਟੂ ਜੀ, ਪਹਿਲੀ ਖਬਰ ਦੇ ਵੱਲ ਵਧ ਗਏ ਵੀ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹ ਕਹਿ ਰਹੇ ਨੇ, ਪੰਜਾਬੀਆਂ ਨੂੰ ਅਪੀਲ ਕਰ ਰਹੇ ਨੇ ਵੀ ਥੋੜਾ ਜਿਹਾ ਸਮਾਂ ਦੇ ਦਿਓ, ਪੰਜਾਬ ਰੰਗਲਾ ਬਣਾ ਦੇਾਂਗੇ ਪਰ ਜਲਦਬਾਜ਼ੀ ਨਾ ਕਰੋ। ਦੇਖੋ, ਪੰਜਾਬੀ ਚ ਨਾ ਇੱਕ ਕਹਾਵਤ ਹੈ ਬੜੀ ਪੁਰਾਣੀ ਕਿ ਛੱਡੇ ਭਰਾ ਸੇੜੇ ਗੁਰ ਭਾਈ, ਟੱਪਣਾ ਸੀ ਟੋਇਆ ਤੇ ਡੁੱਬ ਮੋਏ ਵਿੱਚ ਖਾਈ। ਜੀ ਬੜੇ ਡੂੰਘੇ ਦੇ ਅਰਥ ਆ ਕਿ ਜਦੋਂ ਕੰਮ ਕੋਈ ਸੁਖਾਲਾ ਹੋਣ ਨੂੰ ਹੋਵੇ ਤੇ ਪਰ ਔਂਕੜਾਂ ਚ ਫਸ ਜਾਵੇ, ਉਦੋਂ ਇੱਕ ਮਿਸਾਲ ਦਿੰਦੇ ਆ ਕਿ ਛੱਡੇ ਭਰਾ ਸਹੇੜੇ ਗੁਰ ਭਾਈ, ਟੱਪਣਾ ਸੀ ਟੋਇਆ ਤੇ ਡੁੱਬ ਮੋਏ ਵਿੱਚ ਖਾਈ। ਸੌਖੇ ਕੰਮ ਨੂੰ ਵੀ ਔਖਾ ਕਰ ਲੈਂਦੇ। ਸੋ ਗੱਲ ਇਹ ਆ ਕਿ ਜੇ ਪਹਿਲਾਂ ਹੀ ਸਮਾਂ ਮੰਗ ਲੈਂਦੇ, ਵੋਟਾਂ ਇਹਨਾਂ ਨੂੰ ਤਾਂ ਵੀ ਪੈ ਜਾਣੀਆਂ ਸੀ। ਜੀ ਲੋਕ ਇੰਨੇ ਜ਼ਿਆਦਾ ਦੁਖੀ ਕਰ ਰੱਖੇ ਸੀਗੇ ਦੂਜੀਆਂ ਤਨਜ਼ੀਮਾਂ ਨੇ ਕਿ ਹੱਥੋਂ ਹੱਥੀ ਵੋਟਾਂ ਉਹਨਾਂ ਨੇ ਪਾਉਣੀਆਂ ਸੀ। ਇਹਨਾਂ ਦੇ ਕੋਲ ਕੋਈ ਬਦਲ ਹੀ ਨਹੀਂ ਸੀ। ਇਸ ਬਾਜ਼ਾਰ ਦੇ ਵਿੱਚ ਜਿੰਨੇ ਵੀ ਸੌਦਾਗਰ ਖਲੋਤੇ ਸਨ, ਉਹ ਦੂਜੇ ਤੇ ਤਕਰੀਬਨ ਨਕਾਰੇ ਹੀ ਪਏ ਸੀਗੇ। ਇਹਨਾਂ ਨੂੰ ਹੀ ਗੁਣਾ ਪੈਣਾ ਸੀਗਾ। ਹੁਣ ਜਦੋਂ ਫਸ ਗਏ, ਹੁਣ ਟਾਈਮ ਮੰਗੀ ਜਾਂਦੇ ਆ। ਗੱਲ ਇਹ ਕਿ ਚਲੋ ਟਾਈਮ ਚਾਹੀਦਾ, ਅਸੀਂ ਤੇ ਪਹਿਲੇ ਦਿਨ ਤੋਂ ਆਉਂਦੇ ਸਾਂ ਵੀ ਟਾਈਮ ਲੱਗੇਗਾ, ਟਾਈਮ ਲੱਗੇਗਾ, ਟਾਈਮ ਲੱਗੇਗਾ, ਟਾਈਮ ਦੇਣਾ ਵੀ ਚਾਹੀਦਾ। ਪਰ ਗੱਲ ਤੇ ਇਹ ਆ ਕਿ ਤੁਸੀਂ ਆਪ ਹੀ ਨਹੀਂ ਖਲੋਂਦੇ। ਤੁਸੀਂ ਤੇ ਦਿਨ 12-13 ਮਾਹਾਂ ਹੀ ਕੱਟੇ ਤੇ ਮੁੜ ਕੇ ਜਾ ਵੜੇ ਗੁਜਰਾਤ, ਜਾ ਵੜੇ ਚਰਖਾ ਕੱਤਦੇ ਉੱਥੇ ਇਹ ਕਹੇ ਕਿ ਡਰੱਗ ਫ੍ਰੀ ਹੋ ਗਿਆ, ਕਰਪਸ਼ਨ ਫ੍ਰੀ ਹੋ ਗਿਆ। ਇੱਥੇ ਹਿਮਾਚਲ ਚ ਬੜੇ ਤਾਂ ਤੁਸੀਂ ਕਹਿ ਦਿੱਤਾ। ਮਤਲਬ ਕਿ ਇੰਤਜ਼ਾਰ ਤੇ ਤੁਹਾਡਾ ਬੌਸ ਨਹੀਂ ਕਰ ਰਿਹਾ ਕਿ ਹਾਲੇ ਕੁਛ ਵੀ ਨਹੀਂ ਹੈ, ਸਿਰ ਚੋਂ ਪੂਣੀ ਨਹੀਂ ਕੱਤੀ, ਤੁਸੀਂ ਜਾ ਕੇ ਕਹਿੰਦੇ ਹੋ ਕਿ ਅਸੀਂ ਡਰੱਗ ਫ੍ਰੀ ਕਰਤਾ, ਕਰਪਸ਼ਨ ਫ੍ਰੀ ਕਰ ਦਿੱਤਾ ਹੈ। ਇੱਕ ਪਾਸੇ ਤੁਸੀਂ ਟਾਈਮ ਮੰਗ ਰਹੇ ਹੋ, ਆਪ ਤੁਸੀਂ ਉੱਥੇ ਕਹਿੰਦੇ ਹੋ ਕਿ ਅਸੀਂ ਇਹ ਕਰ ਦਿੱਤਾ, ਉਹ ਕਰ ਦਿੱਤਾ। ਫਿਰ ਇੱਕ ਪਾਸੇ ਖਲੋ ਜਾਓ ਨਾ, ਤੁਸੀਂ ਜਾ ਕੇ ਇਹ ਗੱਲ ਕਹੋ ਕਿ ਹਾਲੇ ਸਾਡੀ ਸ਼ੁਰੂਆਤ ਆ, ਹਾਲੇ ਤੇ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੇ ਕਾਜ ਦੀਆਂ, ਕਿ ਹਾਲੇ ਸਟਾਰਟਿੰਗ ਪੁਆਇੰਟ ਤੇ ਆ ਯਾਰ। ਥੋੜੀ ਰਫਤਾਰ ਫੜਾਂਗੇ, ਫਿਰ ਫਿਨਿਸ਼ਿੰਗ ਕਰਾਂਗੇ, ਫਿਰ ਤੁਹਾਨੂੰ ਰਿਜ਼ਲਟ ਸਾਡੇ ਉਹ ਜਿਵੇਂ ਐਥਲੀਟ ਦੌੜ ਪੂਰੀ ਕਰਦੇ ਆ ਨਾ, ਤੇ ਸਕਰੀਨ ਤੇ ਚੱਲਦਾ ਹੈ ਮਿੰਟ, ਸੈਕਿੰਡ, ਮਿਲੀ ਸੈਕਿੰਡ, ਕਿ ਉਹ ਸਾਰਾ ਟਾਈਮ ਆਉਂਦਾ ਉਹਦੇ ਤੇ, ਜਿੱਥੇ ਰਿਕਾਰਡ ਹੋਲਡਰ ਦਾ ਉਹ ਟਾਈਮ ਵੱਜਦਾ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਫਿਰ ਤੁਸੀਂ ਉੱਥੇ ਦਿਖਾਓ ਕਿ ਹਾਂ ਅਸੀਂ ਇੰਨੇ ਟਾਈਮ 'ਚ ਰਿਜ਼ਲਟ ਦਿੱਤਾ ਹੈ। ਠੀਕ ਆ ਕਿ ਇਹਨਾਂ ਨੇ ਟਾਈਮ ਮੰਗਿਆ, ਟਾਈਮ ਮਿਲਣਾ ਵੀ ਚਾਹੀਦਾ, ਕਿਉਂਕਿ ਨਾ ਤੇ ਪਾਲਿਸੀਆਂ ਰਾਤੋਂ ਰਾਤ ਬਣਦੀਆਂ। ਇਹ ਤੇ ਹੈ ਨਹੀਂ ਕਿ ਇਹ ਤਾਸ਼ ਦੇ ਵਿੱਚ ਭਾਬੀ ਖੇਡਦੇ ਆ ਕਿ 5 ਮਿੰਟਾਂ ਬਾਅਦ ਦੂਜੇ ਨੇ ਭਾਬੀ ਬਣ ਜਾਣਾ। ਐਸਾ ਤੇ ਹੈ ਹੀ ਨਹੀਂ ਹੈ। ਪਹਿਲਾਂ ਪਾਲਿਸੀ ਮੇਕਰ ਤੁਹਾਡੇ ਜੁੜਦੇ ਆ, ਪਾਲਿਸੀ ਬਣਾਉਂਦੇ ਆ, ਫਿਰ ਐਕਸੀਕਿਊਟ ਕਰਦੇ ਹੋ ਤੁਸੀਂ ਉਸ ਸਾਰੀ ਨੀਤੀ ਨੂੰ, ਸਾਰੀ ਸਕੀਮ ਨੂੰ, ਫਿਰ ਰਿਜ਼ਲਟ ਹੁੰਦੇ ਨੇ ਕਿਤੇ। ਉਹਦੇ 'ਚ ਸਮਾਂ ਤੇ ਲੱਗਦਾ। ਇਹਨਾਂ ਨੇ ਕਿਹਾ ਕਿ ਥੋੜਾ ਜਿਹਾ ਸਮਾਂ ਦਿਓ, ਰੰਗਲਾ ਪੰਜਾਬ ਬਣਾ ਦਿਆਂਗੇ, ਜਲਦਬਾਜ਼ੀ ਨਾ ਕਰੋ। ਮੈਨੂੰ ਕੋਈ ਐਸੀ ਗੱਲ ਹੈ ਹੀ ਨਹੀਂ ਜਿਹੜੀ ਮੂੰਹ ਜ਼ਬਾਨੀ ਯਾਦ ਨਾ ਹੋਵੇ। ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਵੇਗਾ ਜਿਹਦੀ ਸੁਣਵਾਈ ਨਹੀਂ ਹੋਏਗੀ। ਠੀਕ ਹੈ, ਉਹਨਾਂ ਨੇ ਢਾਰਸ ਬਣਾਈ ਹੈ, ਕਿਉਂਕਿ ਦੇਖੋ ਜਦੋਂ ਗੱਲਾਂ ਹੀ ਐਸੀਆਂ ਕਰਨੀਆਂ, ਜਦੋਂ ਤੇ ਸੁਖਬੀਰ ਬਾਦਲ ਕਹਿੰਦਾ ਸੀਗਾ ਕਿ ਅਸੀਂ ਜਲ ਬੱਸ ਚਲਾਉਣੀ ਹੈ ਤੇ ਤੁਸੀਂ ਮਜ਼ਾਕ ਬਣਾਉਂਦੇ ਸੀ।
ਤੁਸੀਂ ਮਜ਼ਾਕ ਬਣਾਉਂਦੇ ਸੀ। ਹੁਣ ਜਦੋਂ ਗੋਰਿਆਂ ਨੂੰ ਸੱਦਦੇ ਹੋ ਤੁਸੀਂ ਤਾਂ ਲੋਕ ਵੀ ਫਿਰ ਮਜ਼ਾਕ ਹੀ ਬਣਾਉਣਗੇ ਨਾ, ਉਦੋਂ ਤੁਹਾਡਾ ਵੀ ਮਜ਼ਾਕ ਹੀ ਉੱਡੇਗਾ। ਜਾਂ ਤਾਂ ਕਰਕੇ ਇੱਥੇ ਮਤਲਬ ਕਿ ਕੋਈ 70-80 ਗੋਰੇ ਆ ਕੇ ਕਿਸੇ ਫੈਕਟਰੀ ਦੇ ਵਿੱਚ ਉੱਥੇ ਕੋਈ ਢੋਂਦੇ ਹੋਣ ਕੋਈ ਸਮਾਨ, ਤੇ ਤੁਸੀਂ ਫੋਟੋਆਂ ਖਿੱਚ ਕੇ ਵਿਖਾਓ ਕਿ ਆਹ ਵੇਖੋ ਸਾਡਾ ਰਿਜ਼ਲਟ ਵੇਖੋ। ਅਸੰਭਵ ਤੇ ਕੁਛ ਨਹੀਂ ਹੈ, ਜੀ ਦੁਨੀਆ 'ਚ ਅਸੰਭਵ ਕੁਛ ਨਹੀਂ ਹੈ। ਪਰ ਕੁਛ ਚੀਜ਼ਾਂ ਨੀਤੀਗਤ ਚੀਜ਼ਾਂ ਦੇ ਵਿੱਚ ਮਤਲਬ ਕਿ ਕਹਿ ਲਈਏ ਕਿ ਐ ਬਿਥਾਵੀ ਨਹੀਂ ਮਾਰੀ ਜਾਂਦੀ। ਕੋਈ ਯੋਜਨਾ ਹੁੰਦੀ, ਕੋਈ ਰੋਡ ਮੈਪ ਹੁੰਦਾ, ਉਸ ਤੋਂ ਬਾਅਦ ਹੀ ਫਿਰ ਤੁਹਾਡੇ ਰਿਜ਼ਲਟ ਬਣਦੇ ਆ, ਜਾਂ ਤੇ ਉਹ ਕਰਕੇ ਦਿਖਾ ਦਿੰਦੇ। ਹੁਣ ਇਹੋ ਜਿਹਾ ਸ਼ਗੂਫਾ ਛੱਡੋਗੇ ਤੁਹਾਡੀ ਟ੍ਰੋਲਿੰਗ ਹੋਣੀ ਹੋਣੀ ਆ। ਜਦ ਫਿਰ ਟ੍ਰੋਲਿੰਗ ਹੋਈ ਤੇ ਜਿਹੜੀ ਟ੍ਰੋਲਿੰਗ ਇਹਨਾਂ ਦੇ ਬੰਦੇ ਦੂਜਿਆਂ ਦੀ ਕਰਦੇ ਰਹੇ ਕਿਸੇ ਟਾਈਮ, ਜਦੋਂ ਆਪਣੀ ਹੋਈ ਤੇ ਉਦੋਂ ਬਾਅਦ ਫਿਰ ਇਹ ਬਿਆਨ ਆਇਆ ਸਫਾਈ ਦਾ ਕਿ ਥੋੜਾ ਸਮਾਂ ਲੱਗੇ। ਮੈਨੂੰ ਸਭ ਕੁਝ ਯਾਦ ਆ, ਜਿਨ੍ਹਾਂ ਪੱਟੇ ਪੈਰੀ ਸਾਡੇ ਟੋਏ ਯਾਦ ਨੇ, ਜਿਹੜੇ ਸਾਡੇ ਹੱਕ 'ਚ ਖਲੋਏ ਸਾਨੂੰ ਯਾਦ ਨੇ। ਬਈ ਸਾਨੂੰ ਸਾਰਾ ਕੁਝ ਯਾਦ ਆ ਕਿ ਜਿਹੜੇ ਸਾਡੇ ਹੱਕ 'ਚ ਖਲੋਏ ਆ ਜਾਂ ਜਿਨ੍ਹਾਂ ਸਾਡੇ ਪੈਰਾਂ ਪੱਟੇ ਟੋਏ ਆ, ਉਹ ਸਾਰੇ ਯਾਦ ਆ। ਵੀ ਮੈਨੂੰ ਯਾਦ ਆ, ਪਰੰਤੂ ਉਹ ਉਦੋਂ ਤੁਸੀਂ ਕਹਿ ਰਹੇ ਹੋ ਜਦੋਂ ਮਤਲਬ ਕਿ ਤੁਸੀਂ ਘਿਰ ਗਏ। ਤੋ ਸਮਾਂ ਲਵੋ, ਇਹ ਗੱਲ ਹਿੱਕ ਠੋਕ ਕੇ ਕਹੋ ਕਿ ਹਾਂ ਭਾਈ ਸਾਨੂੰ ਥੋੜਾ ਜਿਹਾ ਸਮਾਂ ਚਾਹੀਦਾ। ਔਰ ਮੈਂ ਇਹ ਗੱਲ ਜਿਹੜੀ ਆ ਉਹ ਆਪਣੇ ਤਜਰਬੇ ਦੇ ਆਧਾਰ ਤੇ ਵੀ ਕਹਿ ਰਿਹਾ ਕਿ ਜੇ ਵੋਟਾਂ ਮੰਗਣ ਵੇਲੇ ਵੀ ਟਾਈਮ ਮੰਗ ਲੈਂਦੇ ਨਾ ਨਾਲ, ਤੇ ਲੋਕਾਂ ਨੇ ਇਨਕਾਰ ਕੋਈ ਨਹੀਂ ਸੀ। ਜੀ ਬਿਲਕੁਲ। ਮਿੰਟੂ ਜੀ, ਕਾਂਗਰਸ ਪਾਰਟੀ ਵੱਲ ਵਧ ਗਏ, ਸੁਰਜੀਤ ਧਮਾਨ ਨੂੰ ਤਾਂ ਕੱਢ ਦਿੱਤਾ ਪਾਰਟੀ ਦੇ ਵਿੱਚੋਂ ਤੇ ਜਾਖੜ ਸਾਹਿਬ ਨੂੰ ਨੋਟਿਸ ਹੋ ਗਿਆ ਜੀ। ਉਹ ਤੇ ਭੰਗੜੇ ਪਾਉਣ ਡਿਆ ਸੁਰਜੀਤ ਧਮਾਨ ਤੇ, ਉਹ ਤੇ ਕਿ ਕੁੱਕ ਕੱਟੀ ਖਲੋਤਾ, ਪਤਾ ਨਹੀਂ ਕੀ ਉਹਨੂੰ ਚਾਅ ਚੜਿਆ। ਉਹ ਤੇ ਕਹਿੰਦਾ ਕਿ ਇਹ ਦਿਨ ਤੇ ਮਤਲਬ ਕਿ ਸਲੱਖਣਾ ਚੜਿਆ, ਇਹ ਤੇ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀਗਾ। 36 ਗੱਲਾਂ ਉਹਨੇ ਰਾਜਾ ਵੜਿੰਗ ਨੂੰ ਕੀਤੀਆਂ ਨੇ ਕਿ ਟਿਕਟਾਂ ਵੇਚ ਕੇ ਆਇਆ ਜਿਹੜਾ ਬੰਦਾ 2 ਸਟੇਟਾਂ ਦੇ ਵਿੱਚ। ਹਾਈਕਮਾਨ ਨੂੰ ਪਤਾ ਵੀ ਸੀ, ਪਤਾ ਨਹੀਂ ਕਿਵੇਂ ਇਹਨਾਂ ਨੇ ਬਖਸ਼ ਦਿੱਤਾ। ਫਿਰ ਨਾਲ ਉਹਨੇ ਡਰੱਗ ਦਾ ਵੀ, ਉਹਨੇ ਤੇ ਇੱਥੋਂ ਤੱਕ ਕਹਿ ਦਿੱਤਾ, ਉਹਨੇ ਆਖਿਆ ਜਾ ਕੇ ਦੁਬਈ ਦੇ ਵਿੱਚ ਸੁਖਬੀਰ ਬਾਦਲ ਦੇ ਪੈਰ ਫੜ ਲਏ ਸੂ। ਉਦੋਂ ਉਸ ਟਾਈਮ ਸੁਖਬੀਰ ਬਾਦਲ ਦੇ ਪੈਰ ਫੜ ਲਏ ਨੇ ਤੇ ਤੁਸੀਂ ਸਾਡਾ ਪ੍ਰਧਾਨ ਥਾਪ ਦਿੱਤਾ। ਬੜੀਆਂ ਗੱਲਾਂ ਗਾਂਹ ਤੱਕ ਚਲੇ ਗਈਆਂ ਜੀ। ਨਾਲ ਦੀ ਨਾਲ ਹੀ ਪ੍ਰਧਾਨਗੀ ਕਾਹਦੀ ਮਿਲੀ ਹੈ, ਨਾਲ ਦੀ ਨਾਲ ਕਾਂਗਰਸ ਨੂੰ ਤੇ ਨੁਕਸਾਨ ਦੀ ਮਿਲ ਗਈ ਹੈ, ਕਿਉਂਕਿ ਸੁਰਜੀਤ ਧਮਾਨ 3 ਦਫਾ ਦਾ 3 ਮਰਤਬਾ ਦਾ MLA ਰਿਹਾ। ਉਹਦੀ ਗੱਲ ਵੈਸੇ ਵੀ ਅਮਰਿੰਦਰ ਸਿੰਘ ਵੇਲੇ ਤੁਸੀਂ ਦੇਖੋਗੇ ਤਾਂ ਸਭ ਤੋਂ ਪਹਿਲਾਂ ਉਹ ਬੰਦਾ ਬੋਲਿਆ ਸੀਗਾ ਕਾਂਗਰਸ ਦੇ ਵਿੱਚ। ਉਦੋਂ ਤੇ ਸਿੱਧੂ ਵੀ ਨਹੀਂ ਸੀ ਬੋਲਿਆ ਜਦੋਂ ਧਮਾਨ ਬੋਲਿਆ ਸੀ। ਧਮਾਨ ਨਹੀਂ, ਉਹਦਾ ਨਾਂ ਤੇ ਤੂਫਾਨ ਹੀ ਕਹਿ ਲਓ, ਉਹਦੇ ਤੂਫਾਨ ਵਾਂਗੂ ਪੈਂਦਾ ਫਿਰ ਜਿਹਨੂੰ ਪੈਂਦਾ ਹੈ। ਸੋ ਜਦੋਂ ਉਹਨੇ ਆਹ ਗੱਲਾਂ ਕਹਿ ਦਿੱਤੀਆਂ, ਰਾਜਾ ਵੜਿੰਗ ਫਿਰ ਥੋੜਾ ਵਿਟਰ ਗਿਆ। ਹਰੀਸ਼ ਚੌਧਰੀ ਉਹਦੀ ਅੱਜ ਕੱਲ ਜੰਮਦੀ ਆ ਜੋੜੀ ਕਈਆਂ ਬੰਦਿਆਂ ਦੇ ਨਾਲ, ਤੇ ਉਹਨਾਂ ਨੇ ਨਾਲ ਦੀ ਨਾਲ ਸੁਰਜੀਤ ਧਮਾਨ ਨੂੰ ਪਾਰਟੀ ਚੋਂ ਕੱਢ ਦਿੱਤਾ। ਉਹ ਖੁਸ਼ੀ ਚ ਖੀਵਾ ਹੋ ਗਿਆ। ਉਹ ਕਹਿੰਦਾ ਕਿ ਇਹ ਤੇ ਸਾਰਾ ਕੁਝ ਪਹਿਲਾਂ ਹੋ ਜਾਣਾ ਚਾਹੀਦਾ ਸੀ। ਮੈਂ ਸਵਾਗਤ ਕਰਦਾ ਹਾਂ ਕਿ ਜਿਹੜੀ ਪਾਰਟੀ ਕਹਿੰਦੀ ਕਿ ਜਿਹਦੇ ਚ ਕੋਈ ਸਿਸਟਮ ਹੀ ਨਹੀਂ ਹੋਵੇ, ਸੱਚ ਦੀ ਕੋਈ ਸੁਣਵਾਈ ਨਾ ਹੋਵੇ, ਇਮਾਨਦਾਰ ਬੰਦੇ ਦੀ ਪੁੱਛ ਪ੍ਰਤੀਤ ਨਾ ਹੋਵੇ, ਇਮਾਨਦਾਰ ਵਿਅਕਤੀ ਨੂੰ ਪਿੱਛੇ ਧੱਕਿਆ ਜਾਂਦਾ ਹੋਵੇ, ਤੇ ਉਸ ਪਾਰਟੀ 'ਚ ਰਹਿ ਕੇ ਕਰਨਾ ਵੀ ਕੀ ਆ। ਵੈਸੇ ਸਵਾਲ ਤੇ ਇਹਨਾਂ ਨੂੰ ਵੀ ਕਰਦਾ ਕਿ ਤੁਸੀਂ ਵੀ ਅੱਖਾਂ ਦੇ ਸਾਹਮਣੇ ਮੱਖੀਆਂ ਖਾਂਦੇ ਰਹੇ, ਅੱਜ ਜੋ ਬੋਲਦੇ ਜੇ ਉਦੋਂ ਕਿਉਂ ਚੁੱਪ ਰਹੇ? ਸਾਰਾ ਕੁਝ ਤੁਹਾਡੇ ਸਾਹਮਣੇ ਵੀ ਹੁੰਦਾ ਰਿਹਾ। ਸੋ ਹੌਲੀ ਹੌਲੀ ਬੋਲਦੇ ਆ, ਸਹਿਜੇ ਸਹਿਜੇ ਬੋਲਦੇ ਆ, ਜਿਵੇਂ ਜਿਵੇਂ ਇਹਨਾਂ ਤੇ ਪੈਂਦੀ ਹੈ। ਪਰ ਏਦਾਂ ਲੱਗਦਾ ਕਿ ਧਮਾਨ ਹੀ ਨਹੀਂ, ਇਹਦੇ ਵਿੱਚ ਕੋਈ ਹੋਰ ਵੀ ਬੋਲਦਾ ਨਜ਼ਰ ਆਉਂਦਾ ਹੈ। ਤਾਂ ਕੌਣ ਆ? ਅੰਦਾਜ਼ਾ ਹੌਲੀ ਹੌਲੀ ਜਿਹੜਾ ਉਹ ਸਟੀਕ ਹੋ ਜਾਏਗਾ, ਕਿਸੇ ਨਾ ਕਿਸੇ ਦਿਨ ਉਹ ਵੀ ਪਰਦੇ ਤੋਂ ਬਾਹਰ ਆ ਜਾਏਗਾ। ਲੱਗਦਾ ਇਹੋ ਹੀ ਆ। ਤਾਂ ਖੈਰ ਕਾਂਗਰਸ ਦੇ ਵਿੱਚ ਪ੍ਰਧਾਨ ਦਾ ਹੀ ਨਹੀਂ ਮਸਲਾ, ਨੁਕਸਾਨ ਦਾ ਵੀ ਮਸਲਾ, ਕਮਸਾਨ ਦਾ ਵੀ ਮਸਲਾ ਹੈ। ਇਹਦੇ ਵਿੱਚ ਸੁਨੀਲ ਜਾਖੜ ਹੈ ਜਿਹੜਾ ਉਹ ਵੀ ਵਲੇਟਿਆ ਗਿਆ। ਸੁਨੀਲ ਜਾਖੜ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ। ਉਹਨੂੰ ਹੁਣ ਕਾਰਨ ਦੱਸਣਾ ਪਊਗਾ, ਸਪਸ਼ਟੀਕਰਨ ਦੇਣਾ ਪਊਗਾ। ਹੁਣ ਵੇਖੋ ਅੱਗੇ ਕੀ ਬਣਦਾ ਹੈ। ਪਰ ਇੱਧਰ ਰਾਜਾ ਵੜਿੰਗ ਹੈ ਜਿਹੜਾ ਉਹ ਵੀ ਤੜਿੰਗ ਹੋਇਆ ਫਿਰਦਾ। ਉਹ ਕਹਿੰਦਾ ਕਿ ਜੋ ਅਨੁਸ਼ਾਸਨਹੀਨਤਾ ਹੈਗੀ ਆ ਕਿਸੇ ਵੀ ਕੀਮਤ ਤੇ ਅਸੀਂ ਬਰਦਾਸ਼ਤ ਨਹੀਂ ਕਰਨੀ। ਜਿਹੜਾ ਵੀ ਅਨੁਸ਼ਾਸਨ ਭੰਗ ਕਰੂਗਾ ਤੇ ਉਹਨੂੰ ਚੁੱਕ ਕੇ ਬਾਹਰ ਮਾਰਾਂਗੇ। ਦੇਖਦੇ ਹਾਂ ਕਿ ਰਾਜਾ ਵੜਿੰਗ ਖੁਦ ਕਿੰਨਾ ਕੁ ਅਨੁਸ਼ਾਸਨ ਪਾਲਦਾ ਹੈ, ਕਿਉਂਕਿ ਰਾਜਾ ਵੜਿੰਗ ਕਈ ਮੌਕਿਆਂ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਰਾਜਨੀਤੀ ਕਰਦਾ ਉਹ ਵੀ ਕਈ ਵਾਰ ਲੀਕਾਂ ਟੱਪ ਜਾਂਦੀ ਆ, ਹੱਦ ਟੱਪ ਜਾਂਦੀ ਹੈ। ਸੋ ਉਹ ਖੁਦ ਕਿੰਨਾ ਕੁ ਅਨੁਸ਼ਾਸਨ ਪਾਲ ਕੇ ਪਾਰਟੀ ਨੂੰ ਇੱਕ ਮਿਸਾਲ ਪੇਸ਼ ਕਰਕੇ ਦਿਖਾਉਂਦੇ ਆ, ਇਹ ਵੱਖਰੀ ਗੱਲ ਆ। ਹਾਲੇ ਮੇਰੇ ਖਿਆਲ ਦੇ ਨਾਲ 1-2 ਬੰਦੇ ਹੋਰ ਵੀ ਆ, ਜਿੱਦਾਂ ਸੁਖਜਿੰਦਰ ਰੰਧਾਵਾ, ਤ੍ਰਿਪਤਰਜਿੰਦਰ ਸਿੰਘ ਬਾਜਵਾ, ਇਹਨਾਂ ਨੂੰ ਕਿਹੜੇ ਪਾਸੇ ਤੋਰਦੇ ਆ, ਕਿਉਂਕਿ ਆਸ਼ੂ ਨੂੰ ਸੈੱਟ ਕਰ ਦਿੱਤਾ, ਫੇਸ ਤੋਂ ਇਲਾਵਾ ਚੱਬੇਵਾਲ ਜੀ ਨੂੰ ਸੈੱਟ ਕਰ ਦਿੱਤਾ, ਬਾਜਵਾ ਪ੍ਰਤਾਪ
ਉਹ ਵੀ ਪ੍ਰਤਾਪ ਚੰਗਾ ਪਾ ਗਿਆ, ਐਲਓਪੀ ਬਣ ਗਿਆ। ਪਰ ਜਿਹੜੇ ਦੋ ਵੱਡੇ ਹਾਲੇ ਘਾਗ ਮਾਝਾ ਐਕਸਪ੍ਰੈਸ ਦੇ ਨਾਂ ਨਾਲ ਜਾਣੇ ਜਾਂਦੇ ਆ, ਉਹਨਾਂ ਨੂੰ ਕਿਹੜੇ ਪਾਸੇ ਸੈੱਟ ਕਰਦੇ ਆ, ਇਹਦੇ ਤੇ ਵੀ ਨਿਗਾਹ ਰਹੇਗੀ। ਕਿਤੇ ਇਹ ਨਾ ਹੋਵੇ ਕਿ ਇਧਰੋਂ ਸੈੱਟ ਕਰਨ ਤੇ ਦੂਸਰੇ ਪਾਸਿਓਂ ਉਹ ਜਿਹੜੇ ਆ ਉਹ ਕੁਛ ਨਾ ਕੁਛ ਜਿਹੜਾ ਆ ਉਹ ਕੰਮ ਦੂਜੇ ਪਾਸਿਓਂ ਕੜਿੱਲ ਕਰਦੇ ਨੇ। ਜੀ ਬਿਲਕੁਲ। ਅਕਾਲੀ ਦਲ ਦੀ ਗੱਲ ਕਰੀਏ ਮਿੰਟੂ ਜੀ, ਤਾਂ ਅਕਾਲੀ ਦਲ ਨੂੰ ਦੋਹਰੇ ਸੰਵਿਧਾਨ ਦੇ ਮਾਮਲੇ ਦੇ ਵਿੱਚ ਜਿਹੜੀ ਅਗਲੀ ਸੁਣਵਾਈ ਆ ਹੁਣ 6 ਮਈ ਨੂੰ ਹੋਣ ਜਾ ਰਹੀ ਹੈ ਜੀ। ਤਾਂ ਦੇਖੋ, ਇਹ ਸੁਣਵਾਈ ਚੱਲੀ ਜਾਂਦੀ ਆ, ਚੱਲਦੀ ਰਹਿਣੀ ਆ। ਮੈਨੂੰ ਲੱਗਦਾ ਕਿ ਛੇਤੀ ਨਹੀਂ ਨਿਬੜੇਗਾ ਕੰਮ। ਦੋ ਸੰਵਿਧਾਨ ਵਾਲਾ ਮਾਮਲਾ ਸਾਡੇ ਸਰੋਤੇ ਬਹੁਤ ਬਖੂਬੀ ਜਾਣਦੇ ਆ, ਬਹੁਤ ਵਾਰੀ ਅਸੀਂ ਗੱਲ ਕਰ ਚੁੱਕੇ ਹਾਂ ਇਹਦੇ ਤੇ। ਮੇਰੇ ਖਿਆਲ ਦੇ ਨਾਲ ਕੋਈ ਜ਼ਰੂਰਤ ਨਹੀਂ ਹੈ ਕਿ ਅਸੀਂ ਇਹਦੇ ਪਿਛੋਕੜ 'ਚ ਜਾਈਏ। ਤਾਂ ਦੋ ਸੰਵਿਧਾਨ ਮਤਲਬ ਉਹੀ ਹੈ ਕਿ ਕੋਈ ਵੀ ਪਾਰਟੀ ਜਿਹੜੀ ਜਿਹਦਾ ਆਪਦਾ ਇੱਕ ਸੰਵਿਧਾਨ ਹੁੰਦਾ ਹੈ, ਉਹ ਦੋਹਰਾ ਸੰਵਿਧਾਨ ਨਹੀਂ ਰੱਖ ਸਕਦੀ। ਤਾਂ ਇਹੋ ਕੇਸ ਆ। ਇਹਦੇ ਕੇਸ ਦੋ ਨੇ, ਦੋ ਪਾਰਟ ਦੇ ਵਿੱਚ ਆ। ਇੱਕ ਇੱਥੇ ਹੁਸ਼ਿਆਰਪੁਰ ਕੋਰਟ ਦੇ ਵਿੱਚ ਔਰ ਦੂਸਰਾ ਜਿਹੜਾ ਉਹ ਹੈਗਾ ਦਿੱਲੀ ਹਾਈ ਕੋਰਟ ਦੇ ਵਿੱਚ। ਦੋ ਅਲੱਗ-ਅਲੱਗ ਕੇਸ ਨੇ, ਮਾਮਲਾ ਇੱਕੋ ਹੀ ਹੈ। ਤਾਂ ਦੋ ਕੇਸ ਕਿੱਦਾਂ ਹੋਏ? ਇੱਕ ਹੈ ਦੋਹਰਾ ਸੰਵਿਧਾਨ ਰੱਖਣ ਦਾ ਤੇ ਦੂਸਰਾ ਹੈ ਦੋਹਰਾ ਸੰਵਿਧਾਨ ਰੱਖਣ ਦੇ ਦੋਸ਼ ਹੇਠ ਉਹਨਾਂ ਦੀ ਮਾਨਤਾ ਰੱਦ ਕਰਨ ਦਾ। ਤਾਂ ਦੋ ਕੇਸ ਅਲੱਗ-ਅਲੱਗ ਹੋ ਗਏ। ਤੇ ਇਹ ਹੁਸ਼ਿਆਰਪੁਰ ਵਾਲਾ ਕੇਸ ਆ ਜਿਹਦੀ ਸੁਣਵਾਈ ਜਿਹੜੀ ਹੈ ਉਹ 'ਚ ਨਹੀਂ ਹੋ ਸਕੀ, ਕਿਉਂਕਿ ਜੋ ਜੱਜ ਸਾਹਿਬ ਸਨ ਉਹ ਛੁੱਟੀ ਤੇ ਸੀਗੇ। ਤੋ ਲਿਹਾਜ਼ਾ ਫਿਰ ਇਹ ਤਰੀਕ ਜਿਹੜੀ ਆ ਉਹ ਅੱਗੇ ਪੈ ਗਈ ਆ 6 ਮਈ। ਹੁਣ 6 ਮਈ ਨੂੰ ਫਿਰ ਦੁਬਾਰਾ ਪੇਸ਼ੀ ਹੋਏਗੀ। ਤਾਂ ਮੈਨੂੰ ਲੱਗਦਾ ਹੈ ਕਿ ਹਾਲੇ ਸਮਾਂ ਕਾਫੀ ਪਏਗਾ, ਹਾਲੇ ਸੁਣਵਾਈ ਨਿਬੜਦੀ ਨਜ਼ਰ ਨਹੀਂ ਆ ਰਹੀ। ਪਰ ਜ਼ਾਤੀ ਖਿਆਲ ਹੈ ਮੇਰਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਕਿ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਆ, ਫਰਜ਼ ਕਰੋ ਕੱਲ ਨੂੰ 4 ਸਾਲ ਬਾਅਦ 10 ਸਾਲ ਬਾਅਦ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਮੰਨ ਲਿਆ ਜਾਂਦਾ ਹੈ ਕਿ ਜੋ ਉਹਨਾਂ ਤੇ ਇਲਜ਼ਾਮਾਤ ਲੱਗੇ ਨੇ ਉਹ ਇਲਜ਼ਾਮਾਤ ਸੱਚੇ ਆ। ਤਦ ਵਿਚਕਾਰ ਜਿੰਨਾ ਵੀ ਸਮਾਂ ਹੈ, ਜਿੰਨਾ ਵੀ ਵਕਫਾ, ਉਸ ਵਕਫੇ ਦੇ ਦੌਰਾਨ ਜਿਹੜੀ ਵੋਟ ਪ੍ਰਾਪਤ ਕੀਤੀ ਗਈ ਹੈ, ਜੋ ਵੋਟ ਹਾਸਲ ਕੀਤੀ ਗਈ ਹੈ ਜਾਂ ਨੁਮਾਇੰਦਗੀ ਹਾਸਲ ਕੀਤੀ ਗਈ ਹੈ, ਉਹਦਾ ਕੀ ਹੋਏਗਾ? ਸੋ ਸਾਡੇ ਸਿਸਟਮ ਦੇ ਵਿੱਚ ਇਹੀ ਚੀਜ਼ਾਂ ਜਿਹੜੀਆਂ ਨੇ ਉਹ ਬੇਕਾਰ ਨੇ, ਲੱਚਰ ਨੇ। ਕਿ ਭਾਈ ਜਿਹੜੀਆਂ ਸੁਣਵਾਈਆਂ ਹੋਣੀਆਂ ਚਾਹੀਦੀਆਂ, ਮੇਰਾ ਮੰਨਣਾ ਇਹ ਆ ਕਿ ਜੇ ਤੁਸੀਂ ਪੋਲੀਟੀਕਲੀ ਰਿਫਾਰਮਸ ਵਾਸਤੇ ਤੁਰਨਾ ਆ ਤੇ ਸਭ ਤੋਂ ਪਹਿਲਾਂ ਤੇ ਤੁਹਾਨੂੰ ਬੇਦਾਗ ਆਪਣੀ ਅਸੈਂਬਲੀ ਰੱਖਣੀ ਪਊਗੀ, ਬੇਦਾਗ ਤੁਹਾਨੂੰ ਆਪਣੀ ਲੋਕ ਸਭਾ ਰਾਜ ਸਭਾ ਰੱਖਣੀ ਪਊਗੀ। ਉਹਦੇ ਵਾਸਤੇ ਇਹੋ ਹੈ ਕਿ ਤੁਹਾਡੀਆਂ ਸੁਣਵਾਈਆਂ ਜਿਹੜੀਆਂ ਫਟਾਫਟ ਹੋਣ। ਬਹੁਤ ਸਾਰੇ ਮਾਮਲੇ ਮੈਂ ਗਿਣਾ ਸਕਦਾ ਜਿਨ੍ਹਾਂ ਨੂੰ 5-5 ਸਾਲ 10-10 ਸਾਲ ਤੈਅ ਹੋਣ ਤੇ ਲੱਗ ਜਾਂਦੇ ਕਿ ਮਾਮਲਾ ਚੱਲੇ ਜਾਂ ਨਾ ਚੱਲੇ। ਉਦੋਂ ਤੱਕ ਅਗਲਾ ਆਪਣੀ ਟੈਨਿਓਰ ਜਿਹੜੀ ਆ ਉਹ ਭੋਗ ਚੁੱਕਾ ਹੁੰਦਾ ਵਾ। ਇਸ ਕਰਕੇ ਇਹ ਜਿਹੜੇ ਮਹੱਤਵਪੂਰਨ ਖਾਸ ਤੌਰ ਤੇ ਰਾਜਸੀ ਤੌਰ ਤੇ ਜਿਹੜੇ ਬੜੇ ਸੈਂਸਿਟਿਵ ਮਾਮਲੇ ਆ, ਇਹਨਾਂ ਦੇ ਵਿੱਚ ਸੁਣਵਾਈ ਜਿਹੜੀ ਆ ਉਹ ਜਿੱਦਾਂ ਫਾਸਟ ਟਰੈਕ ਤਰਜ਼ ਤੇ ਕੋਰਟਾਂ ਕੰਮ ਕਰਦੀਆਂ ਨੇ, ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਚਾਹੇ ਉਹ ਕਿਸੇ ਨੁਮਾਇੰਦੇ ਦਾ ਮਸਲਾ ਹੈ, ਚਾਹੇ ਉਹ ਕਿਸੇ ਜਥੇਬੰਦੀ ਦਾ ਮਸਲਾ ਹੈ, ਖਾਸ ਤੌਰ ਤੇ ਜੋ ਪੋਲੀਟੀਕਲ ਤਨਜ਼ੀਮ ਹੈ, ਜੇ ਉਹਦੇ ਨਾਲ ਜੁੜਿਆ ਕੁਝ ਇਸ ਤਰ੍ਹਾਂ ਦਾ ਸੰਵਿਧਾਨਕ ਤੌਰ ਤੇ ਕੋਈ ਦੋਸ਼ਪੂਰਨ ਮਾਮਲਾ ਹੈ, ਤਾਂ ਉਹਦੀ ਸੁਣਵਾਈ ਜਿਹੜੀ ਆ ਉਹ ਤੱਤ-ਫੱਟ ਹੋਣੀ ਚਾਹੀਦੀ। ਜੀ ਬਿਲਕੁਲ। ਮਿੰਟੂ ਜੀ, ਕਿਸਾਨਾਂ ਲਈ ਵਕਤ ਮਾੜਾ ਕਿਵੇਂ ਆ? ਮੰਡੀਆਂ ਦਾ ਮਾਮਲਾ ਤਾਂ ਪਿਛਲੇ ਦਿਨੀ ਸੁਲਝ ਗਿਆ ਸੀ। ਹਾਂ ਦੇਖੋ, ਮੰਡੀਆਂ ਦਾ ਮਾਮਲਾ ਇਹ ਸੀਗਾ ਕਿ ਜਿੱਦਾਂ ਸਾਡੇ ਇੱਥੇ ਹੁਣ ਦਾਣਾ ਮੰਡੀਆਂ ਇਹਨਾਂ ਨੇ ਕਰ ਦਿੱਤਾ ਸੀਗਾ ਕਿ ਸੈਪਟੰਬਰ ਤੱਕ ਤੁਸੀਂ ਆਪਣੀ ਜਿਹੜੀ ਕਣਕ ਹੈ ਉਹ ਇੱਥੇ ਸਟੋਰੇਜ ਕਰੋਗੇ। ਉਹ ਇੱਕ ਬੜੀ ਵੱਡੀ ਬਿਪਤਾ ਸੀ ਸਾਰਿਆਂ ਵਾਸਤੇ, ਕਿਉਂਕਿ ਕੁਝ ਫੜ ਜਿਹੜੇ ਆ ਉਹ ਹਾਲੇ ਵੀ ਪੰਜਾਬ ਦੀਆਂ ਮੰਡੀਆਂ ਦੇ ਕੱਚੇ ਨੇ। ਬੇਸ਼ੱਕ RDF ਬਥੇਰਾ ਆਉਂਦਾ ਆ, ਪਰ ਮੰਡੀਆਂ ਦੇ ਵਿੱਚ ਤੇ ਪਾਣੀ ਤੱਕ ਨਹੀਂ ਹੁੰਦਾ, ਟਾਇਲਟ ਤੱਕ ਨਹੀਂ ਹੁੰਦਾ। ਬਥੇਰਾ ਰੌਲਾ ਪਾਉਂਦੇ ਆ ਲੋਕ, ਪਰ ਕੋਈ ਨਹੀਂ ਸੁਣਦਾ। ਸੋ ਇਹਨਾਂ ਨੇ ਵਿਰੋਧਤਾ ਕਰ ਦਿੱਤੀ ਸੀ ਜਿਹੜੀਆਂ ਖਰੀਦ ਏਜੰਸੀਆਂ ਜਾਂ ਜੋ ਦਾਣਾ ਮੰਡੀਆਂ 'ਚ ਕੰਮ ਕਰਦੇ ਨੇ। ਤਾਂ ਉਸ ਤੋਂ ਬਾਅਦ ਉਹ ਤੇ ਮਸਲਾ ਮੇਰੇ ਖਿਆਲ ਦੇ ਨਾਲ ਸੌਟ ਹੋ ਗਿਆ। ਤਾਂ ਉਸ ਤੋਂ ਬਾਅਦ ਜਿਹੜਾ ਵਕਤ ਮਾੜਾ ਆ, ਵਕਤ ਮਾੜਾ ਇਉਂ ਹੈ ਜੀ ਕਿ ਇਸ ਵਾਰੀ ਮਾਰਚ ਅਪ੍ਰੈਲ ਦੇ ਵਿੱਚ ਇੰਨੀ ਗਰਮੀ ਪਈ ਹੈ, ਇੰਨੀ ਗਰਮੀ ਪਈ ਹੈ ਕਿ ਜਿਹੜਾ ਦਾਣਾ ਹੈ ਉਹ ਸੁੰਗੜ ਗਿਆ। ਹੁਣ ਦਾਣਾ ਜਦੋਂ ਸੁੰਗੜ ਜਾਏਗਾ ਤਾਂ ਇਹਦਾ ਮਤਲਬ ਹੈ ਕਿ ਝਾੜ ਕੱਟੇਗਾ ਹੀ ਕੱਟੇਗਾ। ਦਾਣਾ ਜਦੋਂ ਬਰੀਕ ਹੋ ਗਿਆ, ਦਾਣਾ ਜਾਂ ਸੁੰਗੜ ਗਿਆ, ਤਾਂ ਇਹਦਾ ਮਤਲਬ ਕਿ ਝਾੜ ਤੇ ਸਿੱਧਾ ਅਸਰ ਪਏਗਾ। ਔਰ ਝਾੜ ਤੇ ਇੰਨਾ ਜ਼ਿਆਦਾ ਅਸਰ ਆ ਕਿ 10 ਤੋਂ 25 ਮਣ ਤੱਕ ਵੀ ਕਈ ਖੇਤਾਂ ਦੇ ਵਿੱਚੋਂ ਕਣਕ ਜਿਹੜੀ ਹੈ ਉਹ ਘੱਟ ਨਿਕਲ ਰਹੀ ਹੈ ਮੁਕਾਬਲਤਨ ਪਿਛਲੇ ਹਾੜੀ ਦੇ ਮੌਸਮ। ਤੋਂ ਇਹ ਜਿਹੜੀ ਹਾੜੀ ਦੀ ਫਸਲ ਆ ਉਹ ਜਦੋਂ ਝਾੜ ਦੇ ਰੂਪ ਦੇ ਵਿੱਚ ਘੱਟ ਮਿਲੇਗੀ ਤਾਂ ਇਹਦਾ ਮਤਲਬ ਕਿ ਲਾਗਤ ਦੇ ਜਿਹੜਾ ਖਰਚਾ ਵਧਿਆ, ਡੀਜ਼ਲ ਆ ਚਾਹੇ DAP ਆ, ਉਹ ਫਿਰ ਤੁਹਾਡਾ ਘਾਟਾ ਵਧਾ ਦੇਗਾ। ਤਾਂ ਵਕਤ ਮਾੜਾ ਹੀ ਮਾੜਾ। ਜਦੋਂ ਤੁਹਾਡੀ ਆਮਦਨ ਘਟ ਗਈ, ਵਕਤ ਉਸੇ ਦਿਨ ਤੋਂ ਸ਼ੁਰੂ ਹੋ ਗਿਆ।
ਉਸੇ ਦਿਨ ਤੋਂ ਹੀ ਤੁਹਾਡੀਆਂ ਜਿਹੜੀਆਂ ਗਰਜ਼ਾਂ ਨੇ ਉਹ ਪੂਰੀਆਂ ਜਿਹੜੀਆਂ ਉਹ ਕਰਜ਼ੇ ਦੇ ਨਾਲ ਹੋਣੀਆਂ ਸਟਾਰਟ ਹੋ ਜਾਂਦੀਆਂ। ਕਰਜ਼ਾ ਵੱਧ ਚੁੱਕੋ, ਬੋਰੋ ਕਰੋ। ਤੇ ਜਿਹੜਾ ਲੋਕ ਪਹਿਲਾਂ ਹੀ ਠੇਕਿਆਂ ਤੇ ਲੈ ਕੇ, ਹਿੱਸਿਆਂ ਤੇ ਲੈ ਕੇ ਵਾਹੀ ਖੇਤੀ ਕਰਦੇ ਆ, ਵਾਹੀ ਜੋਤੀ ਕਰਦੇ, ਉਹਨਾਂ ਵਾਸਤੇ ਤੇ ਸੰਕਟ ਹੀ ਸੰਕਟ ਆ। ਖੈਰ, ਇੱਕ ਵੱਡੀ ਖਬਰ ਇਹ ਵੀ ਸੀ ਕਿ ਅੱਜ ਟ੍ਰਿਬਿਊਨ ਦੇ ਪਹਿਲੇ ਪੰਨੇ ਤੇ ਕਿ ਸ਼ਾਇਦ ਸੈਂਪਲਿੰਗ ਵੀ ਹੋਣੀ ਸਟਾਰਟ ਹੋ ਗਈ FCI ਦੀ। ਤਾਂ FCI ਦੀ ਜਿਹੜੀ ਸੈਂਪਲਿੰਗ ਹੈ ਉਹਦੇ ਵਿੱਚ ਕੀ ਹੁੰਦਾ ਕਿ ਦਾਣਾ ਜਿਹੜਾ ਉਹ 6% ਤੱਕ ਤੇ ਸੁੰਗੜਿਆ ਚੱਲ ਜਾਂਦਾ ਹੈ, ਜੇ ਉਹ ਤੋਂ ਵੱਧ, ਕਿਉਂਕਿ ਇਹ ਦਾਣਾ ਜਿਹੜਾ ਦੱਸਦੇ ਆ ਕਿ ਉਹ 8 ਵੀ ਆ, 10 ਵੀ ਆ, ਤੇ ਕੋਈ ਕੋਈ ਦਾਣਾ ਤੇ 12% ਤੱਕ ਸੁੰਗੜਿਆ ਵਾ, ਇਸੇ ਕਰਕੇ ਝਾੜ ਘਟਿਆ। ਤੇ ਕੱਲ ਨੂੰ ਇਹ ਵੀ ਹੋ ਸਕਦਾ ਹੈ ਕਿ FCI ਵਾਲੇ ਜਿਹੜੇ ਆਪਣੇ ਪੱਧਰ ਤੋਂ ਕੱਟ ਲਾਉਣਾ ਸਟਾਰਟ ਕਰ ਦੇਣ। ਇਸ ਕਰਕੇ ਇੱਕ ਤੇ ਕਿਸਾਨ ਨੂੰ ਇਸ ਵੇਲੇ ਰੋਣਾ ਇਹ ਆਉਂਦਾ ਪਿਆ ਵਾ ਕਿ ਸਾਡਾ ਝਾੜ ਘਟ ਗਿਆ। ਦੂਸਰਾ ਇਸ ਗੱਲ ਦਾ ਵੀ ਡਰ ਆ ਕਿ ਕਿਤੇ ਕੱਲ ਨੂੰ ਕੋਈ ਕਾਟ ਨਾ ਲੱਗੇ। ਹੁਣ ਤਾਂ ਫਸਲ ਤੁੱਲ ਜਾਂਦੀ ਹੈ, ਫਸਲ ਗੱਟਿਆਂ 'ਚ ਪੈ ਗਈ, ਚਲੋ ਸਭ ਕੁਝ ਠੀਕ ਹੋ ਗਿਆ, ਪਰੰਤੂ ਕੱਲ ਨੂੰ ਜਦੋਂ ਪੇਮੈਂਟ ਕਰਨੀ ਹੈ ਕਿਤੇ ਇਹ ਨਾ ਹੋਵੇ ਕਿ ਉਹ ਕੱਟ ਲਾ ਕੇ ਤੇ ਫਿਰ ਪੇਮੈਂਟ ਕਰ। ਸੋ ਇਸ ਕਰਕੇ ਹਾਲ ਦੀ ਘੜੀ ਸਾਰੀਆਂ ਚੀਜ਼ਾਂ ਅਸਪਸ਼ਟ ਨੇ, ਉਹਦੇ ਵਿੱਚ ਕੁਝ ਜ਼ਿਆਦਾ ਸਪਸ਼ਟਤਾ ਨਹੀਂ ਹੈ ਕਿ ਭਾਈ ਕੀ ਬਣੇਗਾ। ਔਰ ਵੈਸੇ ਵੀ ਜੇ ਤੁਸੀਂ ਵੇਖੋਗੇ ਤਾਂ ਕਲਾਈਮੇਟ ਚੇਂਜ ਕਰਕੇ ਪੂਰੀ ਦੁਨੀਆ ਦੇ ਵਿੱਚ ਹੀ ਐਸਾ ਫਸਲੀ ਚੱਕਰ ਜਿਹੜਾ ਚੱਲਦਾ ਕੁਦਰਤੀ, ਤਾਂ ਉਹ ਪ੍ਰਭਾਵਿਤ ਹੋਣ ਦੀ ਸੰਭਾਵਨਾ। ਔਰ ਅਸੀਂ ਬੜੇ ਚਿਰ ਤੋਂ ਇਹ ਪਿੱਟਦੇ ਸੀਗੇ ਕਿ ਇੱਕ ਦਿਨ ਐਸਾ ਆਏਗਾ ਕਿ ਜਦੋਂ ਇਹ ਤੁਹਾਡੀਆਂ ਦੋਨੇ ਫਸਲਾਂ ਪ੍ਰਭਾਵਿਤ ਹੋਣੀਆਂ ਸਟਾਰਟ ਹੋ ਜਾਣਗੀਆਂ। ਅੱਜ ਤੁਸੀਂ ਇਹ ਦੇਖੋ ਕਿ ਝੋਨਾ ਕਿੰਨਾ ਗਿੱਲਾ ਹੁੰਦਾ ਹੈ। ਝੋਨਾ ਜਦੋਂ ਆਉਂਦਾ ਮੰਡੀਆਂ ਦੇ ਵਿੱਚ, ਉਹਦੀ ਸਿੱਲ, ਉਹਦੀ ਸਲਾਬ ਜਿਹੜੀ ਹੈ ਉਹ ਪੈਮਾਨੇ ਤੋਂ ਵੱਧ ਹੁੰਦੀ, ਉੱਥੇ ਵੀ ਕਾਟ ਲੱਗਦੀ ਹੈ। ਹੁਣ ਐਤਕੀ ਮਾਰਚ ਦੇ ਵਿੱਚ ਹੀ ਇੰਨੀ ਗਰਮੀ ਪੈ ਗਈ ਹੈ ਕਿ ਦਾਣਾ ਸੁੰਗੜ ਗਿਆ, ਹੁਣ ਇੱਥੇ ਵੀ ਕੱਟ ਲੱਗਣ ਦੇ ਆਸਾਰ ਆ। ਨਾ ਸਿਰਫ ਝਾੜ ਤੇ ਪ੍ਰਭਾਵ ਪੈ ਰਿਹਾ ਹੈ, ਬਲਕਿ ਕੁਆਲਿਟੀ ਤੇ ਵੀ ਫਰਕ ਪੈ ਰਿਹਾ। ਜਦੋਂ ਤੁਹਾਡੀ ਕੁਆਲਿਟੀ ਪ੍ਰਭਾਵਿਤ ਹੋਏਗੀ, ਇਟ ਮੀਨ ਕਿ ਜੋ ਤੁਹਾਡਾ ਬ੍ਰਾਂਡ ਆ, ਜੋ ਤੁਹਾਡੀ ਉਹਦੀ ਵੈਲਿਊ ਆ, ਉਹਦੇ ਤੇ ਪ੍ਰਭਾਵ ਪੈਣਾ ਸੁਭਾਵਿਕ ਆ। ਤੇ ਜਦੋਂ ਬ੍ਰਾਂਡ ਵੈਲਿਊ ਤੁਹਾਡੀ ਘਟ ਗਈ, ਉਹ ਜਦੋਂ ਪ੍ਰਭਾਵਿਤ ਹੋ ਗਈ, ਤਾਂ ਫਿਰ ਬਾਜ਼ਾਰ ਹੈ, ਇਸ ਬਾਜ਼ਾਰ ਦੇ ਵਿੱਚ ਕੱਲ ਨੂੰ ਪਤਾ ਨਹੀਂ ਮੁਕਾਬਲੇ 'ਚ ਕਿਹਨੇ ਨਿੱਤਰ ਪੈਣਾ। ਸੋ ਜਿਹਦੀ ਵਧੀਆ ਕੁਆਲਿਟੀ ਹੋਏਗੀ ਉਹ ਮਾਮਲਾ ਜਿਹੜਾ ਫਿੱਟ ਕਰ ਜਾਏਗਾ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਹੈ ਮਿੰਟੂ ਜੀ, ਉਹ NRIs ਭਰਾਵਾਂ ਨਾਲ ਵੀ ਜੁੜਦੀ ਹੈ ਤੇ ਲੁੱਟ ਨਾਲ ਵੀ ਜੁੜਦੀ ਹੈ। ਦੱਸਦੇ ਗੁਰਾਇਆ ਦੇ ਵਿੱਚ ਵੱਡੀ ਵਾਰਦਾਤ ਹੋ ਗਈ ਹੈ ਜੀ। ਦੇਖੋ, ਇੱਥੇ ਬੜੇ ਫਿਲਮੀ ਅੰਦਾਜ਼ ਦੇ ਵਿੱਚ ਮੇਰੇ ਖਿਆਲ ਦੇ ਨਾਲ ਗੱਡੀ ਖੋਈ ਆ। ਗੱਡੀ ਕੋਈ ਲੈ ਕੇ ਜਾ ਰਿਹਾ ਸੀ NRI, ਤੇ ਉਹਦੇ ਵਿੱਚ ਹੋਇਆ ਕੀ ਆ ਕਿ ਪਹਿਲਾਂ ਕੋਈ ਕੁੜੀ ਜਿਹੜੀ ਆ ਉਹ ਅੱਗੇ ਆਈ ਆ, ਉਸ ਤੋਂ ਬਾਅਦ ਫਿਰ ਉਹਨਾਂ ਨੇ ਗੱਡੀ ਜਿਹੜੀ ਖੋਹ ਲਈ ਆ। ਦੇਖੋ, ਲੁੱਟਾਂ ਖੋਹਾਂ ਵਾਲਾ ਤੇ ਬਈ ਇੱਥੇ ਸਾਰਾ ਤਾਗ ਹੀ ਟੁੱਟਿਆ ਪਿਆ। ਕੱਲ ਖਬਰ ਆਉਣ ਡਈ ਸੀ ਕਿ ਮੁਹਾਲੀ ਦੇ ਵਿੱਚ ਕੋਈ ਰੋਟੀ ਖਾਣ ਗਿਆ ਪਰਿਵਾਰ, ਐਤਵਾਰ ਦਾ ਦਿਨ ਸੀਗਾ, ਤੇ ਉੱਥੇ ਲੁੱਟਣ ਪੈ ਗਏ ਨੇ ਤੇ ਪੇਟ ਦੇ ਵਿੱਚ 3 ਗੋਲੀਆਂ ਮਾਰੀਆਂ ਜਦੋਂ ਵਿਰੋਧਤਾ ਕੀਤੀ ਮਾਲਕ ਨੇ। ਸੋ ਇੱਥੇ ਬਹੁਤ ਬੁਰਾ ਹਾਲ ਆ। ਇਹ ਜੋ ਮਰਜ਼ੀ ਕਹੀ ਜਾਣ, ਰੰਗਲਾ ਪੰਜਾਬ ਬਣਾਉਣਾ ਤੇ ਫਲਾਣਾ ਬਣਾਉਣਾ, ਬਈ ਘੱਟੋ ਘੱਟ ਹਾਈਵੇ ਰੋਬਰੀ ਜਿਹੜੀ ਹੈ ਉਹ ਤੇ ਬੰਦ ਕਰ ਲਓ। ਇਹ ਤਾਂ ਸਭ ਤੋਂ ਕਹਿ ਲਓ ਕਿ ਪ੍ਰਾਇਮਰੀ ਸਟੈਪ ਹੋਣਾ ਚਾਹੀਦਾ ਕਿਸੇ ਵੀ ਸਰਕਾਰ ਦਾ ਕਿ ਹਾਈਵੇ ਕਿੰਨੇ ਕੁ ਆ। ਇਹ ਤੇ ਹੈ ਨਹੀਂ ਕਿ ਪੰਜਾਬ ਦੇ ਹਾਈਵੇ ਕੋਈ ਜੰਗਲ 'ਚ ਨਿਕਲਦੇ ਆ। ਇਹ ਕੋਈ ਕਰਨਾਟਕ ਜਾਂ ਮਹਾਰਾਸ਼ਟਰ ਦਾ ਕੋਈ ਜੰਗਲ ਤੇ ਹੈ ਨਹੀਂ ਜਿਹਦੇ ਵਿੱਚ ਦੀ ਹਾਈਵੇ ਨਿਕਲਦੇ ਆ ਕਿ ਤੁਸੀਂ ਸਾਰੇ ਹਾਈਵੇ ਜਿਹੜੇ ਆ ਜੀ ਉਹ ਸਿਕਿਉਰ ਨਹੀਂ ਕਰ ਸਕਦੇ। ਕਿੰਨੀ ਕੁ ਲੈਂਥ ਆ ਹਾਈਵੇਜ਼ ਦੀ। ਉਹ ਗੱਲ ਇਹ ਆ ਕਿ ਜੇ ਤੁਹਾਡੀ ਗਸ਼ਤ ਹੋਵੇ ਪ੍ਰੋਪਰ, ਤੁਹਾਡੀ ਪੁਲਿਸ ਚੌਕਸ ਹੋਵੇ, ਲੋਕਾਂ ਦਾ ਯਕੀਨ ਹੋਵੇ, ਕ੍ਰਿਮੀਨਲ ਨੂੰ ਡਰ ਹੋਵੇ, ਤਾਂ ਫਿਰ ਇਹ ਚੀਜ਼ਾਂ ਘਟ ਸਕਦੀਆਂ। ਕੋਈ ਵੱਡੀ ਗੱਲ ਨਹੀਂ ਹੈਗੀ। ਖੈਰ, ਬਹੁਤ ਬੁਰਾ ਹਾਲ ਹੈ ਜੀ। ਇਹ ਜਿਹੜੀ ਗੱਲ ਹੈ ਮੇਰੇ ਖਿਆਲ ਦੇ ਨਾਲ ਦੁਸਾਂਝ ਕਲਾਂ ਦਾ ਕੋਈ NRI ਸੀ ਜਿਹਦੇ ਨਾਲ ਵਾਪਰੀ ਹੈ। ਆਪਣੀ ਕਾਰ ਦੇ ਵਿੱਚ ਨਜ਼ਦੀਕੀ ਪਿੰਡ ਲਾਧੀਆਂ ਤੋਂ ਨਾਨੋ ਮਾਜਰਾ ਜਾ ਰਹੇ ਸੀਗੇ, ਤੇ ਉਹ ਰਸਤੇ ਦੇ ਵਿੱਚ 2 ਨੌਜਵਾਨਾਂ ਤੇ ਇੱਕ ਲੜਕੀ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤੇ ਫਿਰ ਮੁੜ ਕੇ ਗੱਡੀ ਉਹ ਜਿਹੜੀ ਹੈ ਉਹ ਪਿਸਤੌਲ ਦੀ ਨੋਕ ਤੇ ਖੋਹ ਕੇ ਲੈ ਗਏ ਆ। ਸੋ ਬਈ ਬਹੁਤ ਬੁਰਾ ਹਾਲ ਆ। ਗੱਡੀਆਂ ਤੇ ਜਾਣ ਵਾਲੇ ਮੇਰੇ ਖਿਆਲ ਦੇ ਨਾਲ ਹੁਣ ਲਾਇਸੈਂਸ ਦੇ ਨਾਲ ਨਾਲ ਇੱਕ ਲਾਇਸੈਂਸ ਵਾਲਾ ਅਸਲਾ ਵੀ ਰੱਖਣਾ ਪਿਆ ਕਰੂਗਾ ਜੇ ਆਪਦੇ ਪਰਿਵਾਰ ਨੂੰ ਤੁਸੀਂ ਸੇਫਲੀ ਕਿਸੇ ਮੰਜ਼ਿਲ ਤੇ ਲਿਜਾਣਾ ਹੈ। ਹਾਲ ਕੁਛ ਐਸਾ ਹੀ ਬਣ ਰਹੇ ਆ। ਉਹ ਬਹੁਤ ਮੁਸ਼ਕਲ ਹੈ, ਬਹੁਤ ਔਖਾ ਹੈ ਸਫ਼ਰ ਕਰਨਾ ਜੇ ਇਹੋ ਜਿਹੇ ਹਾਲਾਤ ਰਹੇ। ਤਾਂ ਸਭ ਤੋਂ ਵੱਡੀ ਗੱਲ ਆ ਕਿ ਹਾਈਵੇਜ਼ ਤੁਹਾਡੇ ਜਦੋਂ ਤੁਸੀਂ ਸੁਰੱਖਿਅਤ ਕਰ ਲਓਗੇ, ਤਾਂ ਮੇਰੇ ਖਿਆਲ ਦੇ ਨਾਲ ਜਿਹੜੇ ਛੋਟੀਆਂ ਜਰਨੈਲੀ ਸੜਕਾਂ ਜਾਂ ਲਿੰਕ ਰੋਡ ਦਾ ਜਿਹੜਾ ਕ੍ਰਾਈਮ ਹੈ, ਇਹ ਵੀ ਆਪਣੇ ਆਪ ਦੇ ਵਿੱਚ ਘਟਣਾ ਸਟਾਰਟ ਹੋ ਜਾਏਗਾ। ਸੋ ਘੱਟੋ ਘੱਟ ਕੋਸ਼ਿਸ਼ ਤਾਂ ਕਰੋ ਨਾ। ਤੁਹਾਡਾ DGP ਆਉਂਦਾ, PC ਕਰਦਾ ਹੈ, ਦਿਨ 'ਚ ਇੰਨੇ ਕਤਲ ਹੋ ਰਹੇ ਨੇ ਜੀ, ਆ ਫਲਾਣਾ ਹੋ ਰਿਹਾ ਜੀ, ਇੰਨੇ ਗੈਂਗਸਟਰ ਜਿਹੜੇ ਅਸੀਂ ਫੜ ਚੁੱਕੇ ਆ। ਉਹ ਫਿਗਰਾਂ ਦੇ ਨਾਲ ਖੇਡਣਾ ਬੰਦ ਕਰੋ। ਇਹ ਜਾਦੂਗਰੀ, ਇਹ ਅੰਕੜੇਬਾਜ਼ੀ ਬਹੁਤ ਲੋਕ ਕਰ ਚੁੱਕੇ ਆ, ਲੋਕ ਬਹੁਤ ਸੁਣ ਚੁੱਕੇ ਆ। ਰਿਜ਼ਲਟ ਦੇਵੋ,
ਤੁਹਾਡਾ ਜਿਹੜਾ ਡਰ ਹੁੰਦਾ ਕਾਨੂੰਨ ਦਾ, ਅਮਨ ਦਾ, ਜਾਂ ਕਹਿ ਲਓ ਕਿ ਜੋ ਪੁਲਿਸ ਫੋਰਸ ਦਾ ਡਰ ਆ, ਉਹ ਡਰ ਹੀ ਕ੍ਰਿਮੀਨਲ ਦਾ ਕ੍ਰਾਈਮ ਜਿਹੜਾ ਉਹ ਘੱਟ ਕਰਦਾ ਹੈ। ਜੇ ਉਹਦੇ ਡਰ ਨਹੀਂ ਹੈਗਾ, ਤੁਹਾਡਾ ਕੋਈ ਵੀ ਯਤਨ ਹੈ ਜਿਹੜਾ ਉਹ ਸਾਰਥਕ ਨਹੀਂ ਨਿਬੜੇਗਾ, ਕਿਉਂਕਿ ਉਹਨੂੰ ਡਰ ਹੀ ਨਹੀਂਗਾ ਕਿ ਮੈਂ ਫੜਿਆ ਜਾਵਾਂ। ਉਹਨੂੰ ਮਾਣ ਆ ਆਪਣੀ ਪੁਲਿਸ ਤੇ ਕਿ ਮੈਨੂੰ ਫੜ ਨਹੀਂ ਸਕਦੀ ਸੀ, ਫਿਰ ਉਹਨੂੰ ਮਾਣ ਆ ਸਿਸਟਮ ਤੇ ਕਿ ਜੇਲ੍ਹ ਦੇ ਵਿੱਚ ਬੈਠਾ ਹੀ ਮੈਂ ਪ੍ਰਬੰਧ ਚਲਾ ਲਾਂਗਾ। ਉਹਨੂੰ ਮਾਣ ਆ ਕਿ ਸਾਲ 2 ਸਾਲ ਦੀ ਕੈਦ ਕੱਟ ਕੇ ਜਾਂ ਸਾਲ 2 ਸਾਲ ਦੀ ਨਜ਼ਰਬੰਦੀ ਕੱਟ ਕੇ ਮੈਂ ਆ ਜਾਣਾ ਆ, ਮੈਂ ਜੋ ਘਾਟੇ ਵਾਧੇ ਉਹ ਫੇਰ ਪੂਰੇ ਕਰ ਲੈਣੇ। ਸੋ ਇਹ ਚੀਜ਼ਾਂ ਸਾਰੀਆਂ ਜੇ ਠੀਕ ਨਾ ਕੀਤੀਆਂ ਗਈਆਂ ਤੇ ਇਹ ਹਾਲ ਇਸ ਤਰ੍ਹਾਂ ਹੀ ਰਹਿਣਗੇ, ਇਸ ਤਰ੍ਹਾਂ ਨਹੀਂ ਰਹਿਣਗੇ, ਸਗੋਂ ਬਦਤਰੀਨ ਹੋਣਗੇ। ਜੀ ਬਿਲਕੁਲ ਮਿੰਟੂ ਜੀ, ਜਾਂਦੇ ਜਾਂਦੇ ਦੋ ਕੌਮੀ ਖਬਰਾਂ ਤੇ ਵੀ ਨਜ਼ਰ ਮਾਰ ਲਈਏ। ਜਿਹੜਾ ਨੀਤੀ ਆਯੋਗ ਆ ਉਹ ਕਹਿ ਰਿਹਾ ਕਿ ਖੇਤੀ ਸੁਧਾਰਾਂ ਲਈ ਦੁਬਾਰਾ ਹੋਵੇ ਕਿਸਾਨਾਂ ਨਾਲ ਗੱਲ। ਨੀਤੀ ਆਯੋਗ ਦੀ ਨੀਅਤ ਦੇ ਵਿੱਚ ਹੀ ਮੈਨੂੰ ਤੇ ਸ਼ੱਕ ਕਿਤੇ ਨਾ ਕਿਤੇ ਨਜ਼ਰ ਆਉਂਦਾ, ਕਿਤੇ ਨਾ ਕਿਤੇ ਥੋੜਾ ਕਾਮ ਨਜ਼ਰ ਆਉਂਦਾ ਹੈ। ਇਹ ਪਤਾ ਨਹੀਂ ਕੀ ਕਰਨਾ ਚਾਹੁੰਦੇ ਆ। ਵੈਸੇ ਨੀਤੀ ਆਯੋਗ ਜਦੋਂ ਇਹੋ ਜਿਹੀਆਂ ਗੱਲਾਂ ਕਰੇ, ਸਮਝ ਲਓ ਕੁਛ ਨਾ ਕੁਛ ਹੁੰਦਾ ਹੀ ਆ। ਨੀਤੀ ਆਯੋਗ ਖਾਸਮ ਖਾਸ ਇਹਨਾਂ ਦੇ ਬੰਦੇ ਜਿਹੜੇ ਸੈੱਟ ਕਰਕੇ ਬਣਾਇਆ ਗਿਆ, ਤਾਂ ਇਹਨਾਂ ਨੇ ਕਿਹਾ ਕਿ ਮਤਲਬ ਰਿਫਾਰਮਸ ਵਾਸਤੇ ਵੀ ਅੱਛੀ ਗੱਲ ਇਹੀ ਹੋਏਗੀ ਕਿ ਕਿਸਾਨਾਂ ਦੇ ਨਾਲ ਦੁਬਾਰਾ ਗੱਲਬਾਤ ਕਰੇ ਕੇਂਦਰ ਸਰਕਾਰ। ਗੱਲਬਾਤ ਤੋਂ ਕੌਣ ਭੱਜਦਾ, ਨਾ ਹੀ ਰਿਫਾਰਮਸ ਤੋਂ ਕੋਈ ਭੱਜਦਾ ਹੈ। ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਨੇ 2022 ਤੱਕ ਇੱਕ ਟੀਚਾ ਦਿੱਤਾ ਸੀਗਾ ਕਿ ਕਿਸਾਨ ਦੀ ਆਮਦਨ ਅਸੀਂ ਦੁੱਗਣੀ ਕਰਾਂਗੇ। ਵੈਸੇ ਬਹੁਤ ਸਾਰੇ ਗੋਲ ਰੱਖੇ ਸੀ ਇਹਨਾਂ ਨੇ, ਮੈਨੂੰ ਨਹੀਂ ਲੱਗਦਾ ਕਿ ਉਹਦੇ ਚੋਂ 5% ਗੋਲ ਵੀ ਅਚੀਵ ਕਰ ਜਾਣਗੇ 22 ਦੇ ਵਿੱਚ। ਅੱਛਾ, ਹੁਣ ਇਹ ਕਹਿੰਦੇ ਆ ਕਿ ਦੇਖੋ ਜੀ ਦੁੱਗਣੀ ਹੋ ਜਾਣੀ ਸੀ ਆਮਦਨ ਜੇ ਆ ਸਾਰਾ ਕੁਝ ਸੁਧਾਰ ਲਾਗੂ ਹੋ ਜਾਂਦਾ। ਉਹ ਲਾਂਤੀਓ, ਝੂਠ ਦੀ ਕੋਈ ਹੱਦ ਹੁੰਦੀ ਹੈ, ਕੋਈ ਸੀਮਾ ਹੁੰਦੀ ਹੈ ਯਾਰ। ਗੱਲ ਇਹ ਆ ਕਿ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਜਿਹੜਾ ਤੁਸੀਂ ਇਹ ਢਾਂਚਾ ਲੈ ਕੇ ਆਏ ਸੀਗੇ, ਇਹ ਢਾਂਚਾ ਬਣਨ ਤੇ ਘੱਟੋ ਘੱਟ 5 ਸਾਲ ਲੱਗਣੇ ਸੀ, ਕੋਈ 4 ਸਾਲ ਲੱਗਣੇ ਸੀ। ਉਸ ਤੋਂ ਬਾਅਦ ਫਿਰ ਅਸਰ ਹੁੰਦਾ ਹੈ। ਤੁਸੀਂ ਚੱਕ ਕੇ ਹੁਣ ਉਹਦਾ ਨਾਂ ਲਾ ਰਹੇ ਹੋ ਜੀ, ਇਹ ਖੇਤੀ ਬਿੱਲ ਸੀਗੇ ਜਿਹੜੇ ਉਹ ਵਾਪਸ ਹੋ ਗਏ, ਤਦ ਕਰਕੇ ਕਿਸਾਨਾਂ ਦੀ ਆਮਦਨ ਜਿਹੜੀ ਆ ਦੁੱਗਣੀ ਨਹੀਂ ਹੋ ਸਕੀ। ਇਹ ਵਗੈਰਾ ਵਗੈਰਾ ਜਿਹੜੀਆਂ ਗੱਲਾਂ ਨੇ, ਐਵੇਂ ਲੀਪਾ ਪੋਚੀ ਜਿਹਨੂੰ ਕਹਿੰਦੇ ਆ, ਪੋਚੇ ਮਾਰਨੇ, ਉਹ ਆ। ਗੱਲ ਇਹ ਆ ਕਿ ਕਿਸਾਨ ਦੀ ਆਮਦਨ ਦੁੱਗਣੀ ਦਾ ਹੁਣ ਫਾਇਦਾ ਕੀ ਹੈ? ਫਰਜ਼ ਕਰੋ ਇੱਕ ਐਵਰੇਜ ਸਾਡੀ ਜਿਹੜੀ ਆਮਦਨ ਆ, ਲਾ ਲਓ 8,000 ਹੈ, ਉਹਨੂੰ ਤੁਸੀਂ 16,000 ਕਰ ਦੋਗੇ, ਡਬਲ ਕਰ ਦਿਓਗੇ 16,000 ਹੈ। ਪਰ ਉਹਦੀ ਜਿਹੜੀ ਖੇਤੀ ਦੀ ਲਾਗਤ ਹੈ ਉਹ ਕਿੱਥੇ ਚਲੇ ਗਈ? ਉਹਦੀ ਆਪਣੀ ਜਿਹੜੀ ਲੇਬਰ ਦੀ ਤੁਸੀਂ ਕੀਮਤ ਲਾਉਨੇ ਹੋ ਤੇ ਉੱਥੇ ਹੀ ਖਿਲਾਰ ਰੱਖੀ ਹੈ ਤੁਸੀਂ। ਸੋ ਬੜਾ ਕੁਛ ਹੈ ਇਹਦੇ ਵਿੱਚ, ਜੇ ਅਸੀਂ ਆંકੜੇ ਖੰਗਾਲਾਂਗੇ ਤਾਂ ਬਹੁਤ ਕੁਝ ਮਿਲੇਗਾ ਕਿ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਆ। ਰਿਫਾਰਮਸ ਕਰਨੇ ਆ, ਇੱਕੋ ਹੀ ਇੱਕ ਕਹਿ ਲਓ ਕਿ ਬਚਦਾ, ਜੇ ਆਪਾਂ ਇਹਦੇ ਵਿੱਚ ਦੇਖੀਏ ਤਾਂ ਇੱਕੋ ਇੱਕ ਰਾਹ ਬਚਦਾ। ਰਾਹ ਕੀ ਹੈ ਕਿ ਰਿਫਾਰਮਸ ਕਰ ਲਓ, ਤੁਸੀਂ ਪ੍ਰਾਈਵੇਟ ਪਲੇਅਰਾਂ ਨੂੰ ਸੱਦਾ ਦੇ ਲਓ, ਕੋਈ ਚੱਕਰ ਨਹੀਂ ਹੈਗਾ। ਪਰ ਉਹਦੇ ਵਿੱਚ ਕੀ ਹੈ ਕਿ ਜਾਮਨੀ ਸਰਕਾਰ ਦੀ ਹੋਵੇ, ਸਰਕਾਰ ਉਹਦੇ ਵਿੱਚ ਰਹੇ, ਜਿਵੇਂ ਚਾਈਨਾ ਦਾ ਮਾਡਲ ਹੈ। ਚਾਈਨਾ ਨੇ ਆਪਣੀ ਖੇਤੀ ਨੂੰ ਇਸੇ ਤਰ੍ਹਾਂ ਹੀ ਅੱਗੇ ਖੜਿਆ ਵਾ। ਉਹਨਾਂ ਨੇ ਇਨਵੈਸਟਮੈਂਟ ਲਿਆਂਦੀ ਹੈ, ਬਟ ਉਸ ਇਨਵੈਸਟਮੈਂਟ ਦਾ ਬਹੁਤਾ ਹਿੱਸਾ ਗਵਰਨਮੈਂਟ ਦਾ ਹੈ, ਔਰ ਜੇ ਪ੍ਰਾਈਵੇਟ ਪਲੇਅਰ ਆਉਣਗੇ ਵੀ ਤਾਂ ਗਵਰਨਮੈਂਟ ਦੇ ਥਰੂ ਆਉਣਗੇ। ਇਹੋ ਜਿਹਾ ਫਾਰਮੈਟ ਸੈੱਟ ਕਰਨ ਦੀ ਜ਼ਰੂਰਤ ਆ। ਜੇ ਗਵਰਨਮੈਂਟ ਵਿੱਚੋਂ ਨਿਕਲ ਜਾਏਗੀ ਤਾਂ ਵੱਡਾ ਵਪਾਰੀ ਛੋਟੇ ਕਿਸਾਨ ਨੂੰ ਖਾ ਜਾਏਗਾ, ਜਿਹੜਾ 84% ਮਾਰਜਨ ਨਾਲ ਕਿਸਾਨ ਹੈ। ਇਸ ਕਰਕੇ ਇਹਨਾਂ ਚੀਜ਼ਾਂ ਦਾ ਕੋਈ ਤੁੱਕ ਨਹੀਂ ਬਣਦਾ। ਹਾਂ, ਖੇਤੀ ਦੀ ਵਿਕਾਸ ਦਰ ਜਿਹੜੀ ਹੈ ਉਹ ਇਸ ਵਰੇ ਵੀ ਕਹਿੰਦੇ ਕਿ 3% ਰਹਿ ਸਕਦੀ ਆ। ਅੱਛੀ ਹੈ, ਠੀਕ ਆ, ਪਰ ਮੇਰਾ ਮੰਨਣਾ ਹੈ ਕਿ ਬਹੁਤ ਥੋੜੀ ਆ। ਇੰਡੀਆ ਜਿੱਦਾਂ ਲਗਾਤਾਰ ਐਕਸਪੋਰਟ ਵਧਾ ਰਿਹਾ, ਸਾਡਾ ਐਕਸਪੋਰਟ 4 ਲੱਖ ਕਰੋੜ ਦਾ ਇਸ ਟਾਈਮ ਖੇਤੀ ਜਿਹੜਾ ਐਕਸਪੋਰਟ ਆ, ਉਹਨੂੰ ਹੋਰ ਵੀ ਅੱਗੇ ਲਿਜਾਣ ਦੀ ਜ਼ਰੂਰਤ ਹੈ, ਕਿਉਂਕਿ ਇਸ ਵੇਲੇ ਬਾਜ਼ਾਰ ਖੁੱਲਾ ਹੈ। ਇਸ ਵੇਲੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੰਡੀਆ ਵਾਸਤੇ ਉਹ ਮਾਰਕੀਟ ਜਿਹੜੀ ਖੁੱਲੀ ਹੈ ਉਹਨੂੰ ਜੱਫਾ ਮਾਰਿਆ ਜਾ ਸਕਦਾ। ਹਿੰਮਤ ਮਾਰਨ ਦੀ ਜ਼ਰੂਰਤ ਹੈ। ਤੇ ਅਜਿਹੇ ਚ ਆ ਜਿਹੜੀਆਂ ਗੱਲਾਂ ਨੇ ਇਹ ਲਾਗ ਲਪੇਟ ਕੇ ਨਹੀਂ ਕਰਨੀਆਂ ਚਾਹੀਦੀਆਂ। ਸਿੱਧੀ ਗੱਲ ਆ ਕਿ ਇਨਵੈਸਟਮੈਂਟ ਜੇ ਕਰਵਾਉਣੀ ਆ ਤਾਂ ਸਰਕਾਰ ਆਪਣੇ ਥਰੂ ਕਰਾਵੇ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਲਾਗਤ ਹੈ ਖੇਤੀ ਦੀ ਉਹਨੂੰ ਘੱਟ ਕੀਤਾ ਜਾਵੇ। ਅਦਰਵਾਈਜ਼ ਕੋਈ ਆਪਸ਼ਨ ਨਹੀਂ ਹੈਗਾ ਕਿਸਾਨ ਦੇ ਕੋਲ ਬਰਬਾਦ ਹੋਣ ਤੋਂ ਬਿਨਾ, ਕੋਈ ਆਪਸ਼ਨ ਨਹੀਂ ਰਹੇਗਾ। ਉਹਦੀ ਇੱਕ ਪਾਸੇ ਤੁਸੀਂ ਆਮਦਨ ਬੇਸ਼ੱਕ ਡਬਲ ਕਰ ਲਓਗੇ, ਕਿੰਨੇ ਚਿਰ ਚ ਹੋਈ ਆ ਉਹਦੀ ਡਬਲ, ਇਹ ਦੱਸੋ? ਜੇ ਡਬਲ ਕਰ ਲਓਗੇ ਤਾਂ ਦੂਸਰੇ ਪਾਸੇ ਜਿਹੜਾ ਡੀਜ਼ਲ ਆ ਉਹ 1 ਸਾਲ ਦੇ ਵਿੱਚ 40 ਰੁਪਏ ਵੱਧ ਜਾਏਗਾ। ਕੀ ਕਰੇਗੀ ਤੁਹਾਡੀ ਡਬਲ ਆਮਦਨ? ਜੀ ਬਿਲਕੁਲ। ਅੱਛਾ, ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ ਵੀ ਰਾਮ ਨੌਮੀ ਦੇ ਮੌਕੇ ਭਾਰਤ ਦੇ ਕਈ ਰਾਜਾਂ ਦੇ ਵਿੱਚ ਹਿੰਸਾ ਵਾਪਰੀ ਹੈ ਜੀ। ਆ ਪਿੱਛੋਂ ਤੁਹਾਡੇ ਕੋਈ ਆਵਾਜ਼ ਆ ਰਹੀ ਹੈ, ਇਹਨੂੰ ਪਲੀਜ਼ ਬੰਦ ਕਰੋ ਜੀ। ਅੱਛਾ, ਦੇਖੋ ਗੱਲ ਇਹ ਆ ਕਿ ਸਾਡੇ ਇੱਥੇ ਜਿਹੜਾ
ਚੱਲਿਆ ਪਿਆ ਹੈ ਨਾ ਸਿਸਟਮ ਉਹਦੇ ਵਿੱਚ ਭਈ ਮੈਂ ਕਹੂੰਗਾ ਕਿ ਜੋ ਫਿਰਕੂ ਜ਼ਹਿਰ ਇਹਨਾਂ ਨੇ ਇਸ ਨਸਲ ਦੇ ਜ਼ਿਹਨ 'ਚ ਭਰ ਦਿੱਤਾ ਹੈ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਨੁੱਖੀ ਬੰਬ ਬਣਨ ਜਾ ਰਿਹਾ ਹੈ ਔਰ ਇਹ ਮਨੁੱਖੀ ਬੰਬ ਜਦੋਂ ਹੀ ਫਟੇਗਾ ਨਾ ਇਸ ਦੇਸ਼ ਨੂੰ ਬਰਬਾਦ ਕਰ ਦੇਗਾ। ਅੱਛਾ, ਹੋ ਕੀ ਰਿਹਾ ਹੈ? ਜ਼ਿਆਦਾਤਰ ਜੇ ਦੇਖੀਏ ਤਾਂ ਮੈਂ ਪਹਿਲਾਂ ਕੁਛ ਅਪਡੇਸ਼ਨਸ ਦੇ ਦਿੰਦਾ ਇਸ ਮੁਤਲਕ ਕਿ ਮੱਧ ਜੀ। ਪ੍ਰਦੇਸ਼ ਦੇ ਵਿੱਚ ਵੀ ਪੱਥਰਬਾਜ਼ੀ ਹੋਈ ਹੈ, ਖਰਗੋਨ ਦੇ ਵਿੱਚ ਦੁਬਾਰਾ ਹੋਈ ਹੈ, ਹਾਂਜੀ। ਗੁਜਰਾਤ ਦੇ ਹਿੰਮਤ ਨਗਰ ਤੇ ਖੰਬਾਟ ਕਸਬਿਆਂ ਦੇ ਵਿੱਚ ਹੋਈ ਆ, ਹੋਰ ਵੀ ਸਟੇਟਾਂ ਨੇ ਜਿਵੇਂ ਝਾਰਖੰਡ ਆ ਉੱਥੇ ਵੀ ਹੋਇਆ, ਪੱਛਮੀ ਬੰਗਾਲ, ਵੈਸਟ ਬੰਗਾਲ। ਹੁਣ ਤੁਸੀਂ ਵੈਸਟ ਬੰਗਾਲ ਨੂੰ ਛੱਡ ਦਿਓਗੇ ਤਾਂ ਦੂਜੇ ਜਿਹੜੇ ਸਟੇਟ ਆ ਮੱਧ ਪ੍ਰਦੇਸ਼, ਗੁਜਰਾਤ ਆ ਜਾਂ ਝਾਰਖੰਡ ਆ, ਗਾਂ ਇਲੈਕਸ਼ਨ ਆਉਣੇ ਇਹਨਾਂ ਤੇ 1 ਬਾਈ 1 ਕਰਕੇ ਇਲੈਕਸ਼ਨ ਆਉਣੇ ਨੇ। ਤਾਂ ਉਹ ਜਿਵੇਂ ਕਹਿ ਲਓ ਕਿ ਮੁੱਢ ਬੰਨਿਆ ਜਾ ਰਿਹਾ, ਰਾਮ ਨੌਮੀ ਆ, ਰਾਮ ਦਾ ਨਾਮ ਲਵੋ ਯਾਰ, ਨਜ਼ਾਰੇ ਲਓ, ਕਿਸੇ ਨੂੰ ਕਿਉਂ ਜਾ ਕੇ ਉਕਸਾਉਂਦੇ ਹੋ? ਮੇਰੇ ਕੋਲ ਹੁਣੇ ਇੱਕ ਵੀਡੀਓ ਭੇਜੀ ਆ ਮੇਰੇ ਦੋਸਤ ਨੇ ਵੈਸਟ ਬੰਗਾਲ ਤੋਂ, ਪੱਤਰਕਾਰ ਨੇ, ਜਰਨਲਿਸਟ ਨੇ, ਤੇ ਉਹਨਾਂ ਨੇ ਇੱਕ ਵੀਡੀਓ ਘੱਲੀ ਆ, ਮੈਂ ਹੈਰਾਨ ਆ। ਉਹ ਵੀਡੀਓ ਸ਼ਾਇਦ ਗੁਜਰਾਤ ਦੀ ਦੱਸੀ ਜਾ ਰਹੀ ਹੈ ਕਿਉਂਕਿ ਇਹ ਚੀਜ਼ਾਂ ਸਾਡੇ ਤੱਕ ਨਹੀਂ ਪਹੁੰਚਦੀਆਂ। ਅਸੀਂ ਪੰਜਾਬੀ ਪੱਤਰਕਾਰ ਹੋਈਏ, ਬੇਸ਼ੱਕ ਜਿੰਨੇ ਮਰਜ਼ੀ ਆਪਣੇ ਆਪ ਨੂੰ ਤੇਜ਼ ਤਰਾਰ ਸਮਝਦੇ ਆ, ਸਾਨੂੰ ਇਹ ਗੱਲਾਂ 5ਵੇਂ 6ਵੇਂ ਦਿਨ ਹੀ ਪਤਾ ਲੱਗਦੀਆਂ। ਸੋ ਮਸਲਾ ਕੀ ਹੈ ਕਿ ਜਦੋਂ ਇਹ ਯਾਤਰਾ ਵਗੈਰਾ ਕੱਢਦੇ ਆ ਜਾਂ ਜਲੂਸ ਕੱਢਦੇ ਆ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਇਲਾਕਿਆਂ 'ਚ ਜਾਇਆ ਜਾਂਦਾ ਜਿੱਥੇ ਮੁਸਲਮਾਨ ਭਾਈਚਾਰਾ ਜ਼ਿਆਦਾ ਹੈ, ਜਾਂ ਜਿਵੇਂ ਕਹਿ ਲਓ ਕਿ ਕੋਈ ਬਸਤੀ ਹੁੰਦੀ ਹੈ, ਕੋਈ ਥਾਂ ਹੁੰਦਾ, ਕੋਈ ਟਿਕਾਣਾ ਹੁੰਦਾ ਜਿੱਥੇ ਉਹਨਾਂ ਦੇ ਘਰ ਜ਼ਿਆਦਾ ਹੁੰਦੇ ਨੇ, ਉੱਥੇ ਜਾ ਕੇ ਉਕਸਾਇਆ ਜਾਂਦਾ। ਉਸ ਵੀਡੀਓ ਦੇ ਵਿੱਚ ਵੇਖ ਰਹੇ ਹੋ ਮਸਜਿਦ ਦੇ ਵਿੱਚ ਬੈਠੇ ਨੇ ਆਰਾਮ ਨਾਲ, ਉਤਲੀ ਮੰਜ਼ਿਲ ਤੇ ਖੜੇ ਨੇ, ਇਹ ਜਾ ਕੇ ਡੀਜੇ ਚਲਾ ਰਹੇ ਨੇ, ਡੀਜੇ ਚਲਾ ਰਹੇ ਆ, ਉਕਸਾਊ ਨਾਅਰੇਬਾਜ਼ੀ ਕਰ ਰਹੇ ਆ। ਹੁਣ ਦੇਖੋ, ਜਦੋਂ ਐਸੀ ਇੱਕ ਤੁਸੀਂ ਸਿਚੁਏਸ਼ਨ ਕ੍ਰੀਏਟ ਕਰ ਦਿਓਗੇ, ਤੁਸੀਂ ਕਿਸੇ ਦੇ ਘਰ ਦੇ ਮੂਹਰੇ ਜਾ ਕੇ ਚਾਦਰ ਲਾ ਕੇ ਉੱਥੇ ਕੋਈ ਜਾ ਕੇ ਡਾਂਸ ਕਰੇਗਾ ਤੇ ਅਗਲਾ ਫਿਰ ਫੁੱਲ ਥੋੜੀ ਪਾਉਂਦਾ ਹੈ। ਸੋ ਇਹ ਚੀਜ਼ ਆ ਕਿ ਸਾਡੀਆਂ ਜਿਹੜੀਆਂ ਕਾਨੂੰਨੀ ਸੰਸਥਾਵਾਂ ਨੇ, ਸਾਡੇ ਬੁੱਧੀਜੀਵੀ ਆ, ਸਭ ਇੱਥੇ ਛਿੱਤੇ ਪੈ ਚੁੱਕੇ ਆ। ਕੋਈ ਨਹੀਂ ਬੋਲਦਾ ਇਹਨਾਂ ਦੇ ਮੂਹਰੇ, ਕੋਈ ਮੀਡੀਆ ਨਹੀਂ ਬੋਲਦਾ, ਕੋਈ ਕੁਝ ਨਹੀਂ ਬੋਲਦਾ। ਬਈ ਇਹਨਾਂ ਚੀਜ਼ਾਂ ਤੇ ਬੈਨ ਹੋਣਾ ਚਾਹੀਦਾ। ਅੱਗੇ ਬਿਹਾਰ ਦੇ ਵਿੱਚ ਇਸੇ ਤਰ੍ਹਾਂ ਹੀ ਦੰਗੇ ਹੋਏ ਸਨ, ਆ 2-3 ਸਾਲ ਪਹਿਲਾਂ ਦੀ ਗੱਲ ਆ। ਉਹਦੇ ਵਿੱਚ ਮੰਤਰੀ ਦੇ ਮੁੰਡੇ ਤੇ ਸਾਰਾ ਜਮਾ ਆਇਆ ਸੀਗਾ, ਕੇਂਦਰ ਦਾ ਵਜ਼ੀਰ ਸੀ ਉਹ, ਜਿਹਦਾ ਮੁੰਡਾ ਇੱਕ ਸਪੈਸ਼ਲ ਜਲਸਾ ਲੈ ਕੇ ਗਿਆ, ਫਿਰ ਉੱਥੇ ਹਿੰਸਾ ਹੋਈ। ਬਿਹਾਰ ਇਲੈਕਸ਼ਨ ਤੋਂ ਪਹਿਲਾਂ ਦੀਆਂ ਗੱਲਾਂ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਰਾ ਕੁਝ ਗਿਣ ਮਿਥ ਕੇ ਕੀਤਾ ਜਾ ਰਿਹਾ ਹੈ, ਇਦਾਂ ਨਹੀਂ ਹੋਣਾ ਚਾਹੀਦਾ। ਜੋ ਸਾਡੀਆਂ ਅਥਾਰਟੀਜ਼ ਨੇ ਉਹਨਾਂ ਨੂੰ ਇੱਕ ਵਧੀਆ ਨਿਰਪੱਖ ਢੰਗ ਦਾ ਰੋਲ ਅਦਾ ਕਰਨਾ ਚਾਹੀਦਾ। ਹਾਂ ਠੀਕ ਆ, ਕਿਸੇ ਨੂੰ ਤੁਸੀਂ ਨਹੀਂ ਬੈਨ ਕਰ ਸਕਦੇ ਕਿ ਜੇ ਉਹਦਾ ਇਜਾਜ਼ਤ ਹੈ ਧਾਰਮਿਕ ਜਲਸਾ ਕਿੱਧਰ ਦੀ ਜਾਣਾ, ਜੋ ਰੂਟ ਤੇ ਸਹਿਮਤੀ ਹੈ, ਠੀਕ ਆ, ਪਰ ਤੁਸੀਂ ਇਹ ਵੀ ਤਾਂ ਵੇਖੋ, ਤੁਸੀਂ ਕਿਸੇ ਨੂੰ ਉਕਸਾ ਨਹੀਂ ਸਕਦੇ। ਇਹ ਵੀ ਕਾਨੂੰਨੀ ਤੌਰ ਤੇ ਠੀਕ ਨਹੀਂ ਹੈ ਕਿ ਤੁਸੀਂ ਕਿਸੇ ਦੇ ਘਰ ਦੇ ਅੱਗੇ ਜਾ ਕੇ ਮਨਚਾਹੀਆਂ ਕਰ ਲਓ। ਸੋ ਇਸ ਕਰਕੇ ਧਿਆਨ ਰੱਖਣ ਦੀ ਜ਼ਰੂਰਤ ਆ। ਗੱਲ ਵੱਡੀ ਹੋ ਜਾਏਗੀ, ਪਰ ਇਹ ਚਾਹੁੰਦੇ ਆ ਕਿ ਗੱਲ ਵੱਡੀ ਬਣੇ। ਜਿੰਨੀ ਗੱਲ ਵੱਡੀ ਬਣੇਗੀ ਉਨੀ ਛੇਤੀ ਇਹ ਮੰਜ਼ਿਲ ਵੱਲ ਵਧਣਗੇ। ਮੰਜ਼ਿਲ ਕਿਹੜੀ ਹੈ ਉਹ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਹੈ। ਜੀ, ਬਿਲਕੁਲ ਮਿੰਟੂ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਅਹਿਮ ਜਾਣਕਾਰੀਆਂ ਦੇਣ ਦੇ ਲਈ। ਧੰਨਵਾਦ ਜੀ। ਜੀ। ਸੋ ਦਰਸ਼ਕੋ, ਸਰੋਤਿਓ, ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਰਾਮ ਨੌਮੀ ਦੇ ਮੌਕੇ ਜੋ ਭਾਰਤ ਦੇ ਕਈ ਰਾਜਾਂ ਦੇ ਵਿੱਚ ਹਿੰਸਾ ਹੋਈ ਹੈ, ਉਸ ਤੋਂ ਬਾਅਦ ਨੀਤੀ ਆਯੋਗ ਦੀ ਨੀਅਤ ਤੇ ਉਸ ਤੋਂ ਬਾਅਦ ਅਮਨ ਕਾਨੂੰਨ ਦੀ ਹਾਲਤ ਗੁਰਾਇਆਂ ਦੇ ਵਿੱਚ ਜਿਹੜੀ ਵੱਡੀ ਵਾਰਦਾਤ ਵਾਪਰੀ ਹੈ, ਕਿਸਾਨੀ ਦੀ ਗੱਲ, ਅਕਾਲੀ ਦਲ ਦੀ ਗੱਲ, ਕਾਂਗਰਸ ਦੀ ਗੱਲ ਤੇ ਨਾਲ-ਨਾਲ ਪੰਜਾਬ ਸਰਕਾਰ ਦੀ ਗੱਲ, ਪੰਜਾਬ ਦੀਆਂ ਅਹਿਮ ਤਨਜ਼ੀਮਾਂ ਤੇ ਕਿਸਾਨੀ ਨਾਲ ਜੁੜੀਆਂ ਅਹਿਮ ਖਬਰਾਂ ਬਾਰੇ ਆਪਾਂ ਇਹਨਾਂ ਤੋਂ ਜਾਣਕਾਰੀ ਲਈ ਹੈ। ਪ੍ਰੋਗਰਾਮ ਦੇ ਵਿੱਚ ਇਸ ਹਿੱਸੇ ਦੇ ਵਿੱਚ ਆਪਾਂ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਕਈ ਅਹਿਮ ਹੋਰ ਵੀ ਖਬਰਾਂ ਚੱਲਦੀਆਂ ਰਹਿਣਗੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ। ਜਲਦ ਹਾਜ਼ਰ ਹੋਣੇ ਛੋਟੀ ਜੀ ਬ੍ਰੇਕ ਤੋਂ ਬਾਅਦ।
530 300 ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਇਸ ਵੇਲੇ ਅਸੀਂ ਪੰਜਾਬੀ ਖਬਰਾਂ ਕਰ ਰਹੇ ਹਾਂ ਤੇ ਪੰਜਾਬੀ ਖਬਰਾਂ ਦੇ ਮਾਰਨਿੰਗ ਬੁਲੇਟਿਨ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਸਾਡੇ ਨਾਲ ਜੁੜੇ ਸਨ ਮਿੰਟੂ ਗੁਰਸੇਗਾ ਜੀ ਤੇ ਇਸ ਹਿੱਸੇ ਦੇ ਵਿੱਚ ਪੰਜਾਬ ਦੀਆਂ ਅਹਿਮ ਖਬਰਾਂ ਸਣੇ ਆਪਾਂ ਹੋਰਾਂ ਖਬਰਾਂ ਤੇ ਵੀ ਝਾਤ ਮਾਰਾਂਗੇ। ਸ਼ੁਰੂਆਤ ਕਰਾਂਗੇ ਪਾਕਿਸਤਾਨ ਤੋਂ। ਪਾਕਿਸਤਾਨ ਦੇ ਵਿੱਚ ਮੁੱਖ ਵਿਰੋਧੀ ਧਿਰ ਪਾਕਿਸਤਾਨ ਦੀ ਜਿਹੜੀ ਹੈ ਮੁਸਲਿਮ ਲੀਗ ਨਵਾਜ਼ ਦੇ ਆਗੂ ਸ਼ਹਿਬਾਜ਼ ਸ਼ਰੀਫ ਨਿਰਵਿਰੋਧ ਮੁਲਕ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਨੇ। ਖਬਰਾਂ ਇਹ ਦੱਸ ਰਹੀਆਂ ਨੇ ਕਿ ਉਹ ਇਮਰਾਨ ਖਾਨ ਦੀ ਥਾਂ ਲੈ ਲੈਣਗੇ, ਜਿਨ੍ਹਾਂ ਨੂੰ ਜਦੋਂ ਲੰਘੇ ਸ਼ਨੀਵਾਰ ਨੂੰ ਬੇਭਰੋਸਗੀ ਮਤੇ ਤੇ ਵੋਟਿੰਗ ਦੇ ਜ਼ਰੀਏ ਗੱਦੀਆਂ ਲਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਕੀਤੇ ਗਏ ਐਲਾਨ ਦੇ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਦ ਮੈਂਬਰਾਂ ਨੇ ਕੌਮੀ ਅਸੈਂਬਲੀ ਦੇ ਵਿੱਚ ਵੋਟਿੰਗ ਦਾ ਅਮਲ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਅਸਤੀਫੇ ਸੌਂਪ ਦਿੱਤੇ ਸਨ। ਇਮਰਾਨ ਖਾਨ ਨੇ ਕੌਮੀ ਅਸੈਂਬਲੀ ਦੇ ਮੈਂਬਰ ਵਜੋਂ ਅਸਤੀਫਾ ਦਿੰਦਿਆਂ ਕਿਹਾ ਕਿ ਉਹ ਅਸੈਂਬਲੀ ਦੇ ਵਿੱਚ ਚੋਰਾਂ ਦੇ ਨਾਲ ਨਹੀਂ ਬੈਠਣਗੇ। ਉਹਨਾਂ ਦੀ ਪਾਰਟੀ ਪੀਟੀਆਈ ਨੇ ਵੋਟਿੰਗ ਦਾ ਬਾਈਕਾਟ ਕੀਤਾ ਸੀ ਤੇ ਅਸੈਂਬਲੀ ਦੇ ਵਿੱਚੋਂ ਵਾਕਆਊਟ ਕੀਤਾ ਸੀ। ਉਧਰ ਦੂਜੇ ਪਾਸੇ ਫਵਾਦ ਚੌਧਰੀ ਨੇ ਕਿਹਾ ਕਿ ਕੌਮੀ ਅਸੈਂਬਲੀ ਦੇ ਵਿੱਚ ਨਵੇਂ ਬਣੇ ਪ੍ਰਧਾਨ ਮੰਤਰੀ ਦੀ ਚੋਣ ਦੀ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਾਰੇ ਸੰਸਦ ਮੈਂਬਰ ਆਪਣੇ ਅਸਤੀਫੇ ਦੇ ਦੇਣਗੇ। ਉਹਨਾਂ ਨੇ ਟਵੀਟ ਕਰਕੇ ਦੱਸਿਆ ਕਿ ਪੀਟੀਆਈ ਇਸ ਅਖੌਤੀ ਚੋਣ ਅਮਲ ਦਾ ਹਿੱਸਾ ਨਹੀਂ ਬਣੇਗੀ, ਜਿਨ੍ਹਾਂ ਦੇ ਲਈ ਉਹਨਾਂ ਨੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਨਾਮਜ਼ਦ ਕੀਤਾ ਹੋਇਆ। ਚੌਧਰੀ ਨੇ ਟਵੀਟ ਕੀਤਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਸੰਸਦੀ ਕਮੇਟੀ ਨੇ ਕੌਮੀ ਅਸੈਂਬਲੀ ਦੇ ਵਿੱਚੋਂ ਅਸਤੀਫੇ ਦੇਣ ਦਾ ਫੈਸਲਾ ਕੀਤਾ ਹੈ। ਸਾਰੇ ਅਸੈਂਬਲੀ ਮੈਂਬਰ ਸਪੀਕਰ ਨੂੰ ਆਪਣੇ ਅਸਤੀਫੇ ਸੌਂਪਣਗੇ। ਉਹਨਾਂ ਨੇ ਕਿਹਾ ਕਿ ਅਸੀਂ ਆਜ਼ਾਦੀ ਦੀ ਲੜਾਈ ਲੜਾਂਗੇ। ਗੱਲ ਕਰਦੇ ਹਾਂ ਸਿਮਰਤੀ ਇਰਾਨੀ ਦੀ। ਭਾਰਤ ਦੀਆਂ ਖਬਰਾਂ ਵੱਲ ਵਧਦੇ ਹਾਂ। ਸਿਮਰਤੀ ਇਰਾਨੀ ਮਹਿੰਗਾਈ ਨੂੰ ਲੈ ਕੇ ਕਦੇ ਬੜੇ ਸਰਗਰਮ ਹੁੰਦੇ ਸਨ। UPA 2 ਦੇ ਕਾਰਜਕਾਲ ਖਾਸ ਕਰਕੇ 2010 ਤੋਂ ਲੈ ਕੇ 2014 ਤੱਕ ਉਹਨਾਂ ਨੇ ਮਹਿੰਗਾਈ ਰੋਕਣ ਦੇ ਲਈ ਕਾਫੀ ਜਦੋਜਹਿਦ ਕੀਤੀ, ਜਿਹਦੇ ਲਈ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਪਰ ਹੁਣ ਜਦੋਂ ਮਹਿੰਗਾਈ ਦੀ ਗੱਲ ਚੱਲਦੀ ਹੈ ਤਾਂ ਉਹਨਾਂ ਨੂੰ ਜਵਾਬ ਨਹੀਂ ਆਉਦਾ, ਇਹਦੇ ਲਈ ਵੀ ਉਹਨਾਂ ਨੂੰ ਯਾਦ ਰੱਖਿਆ ਜਾਏਗਾ। ਅਸਲ ਦੇ ਵਿੱਚ ਹੋਇਆ ਕਿ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧੇ ਤੋਂ ਬਾਅਦ ਵਿਰੋਧੀ ਧਿਰ ਲਗਾਤਾਰ ਮਹਿੰਗਾਈ ਦੇ ਮੁੱਦੇ ਤੇ ਸਰਕਾਰ ਨੂੰ ਘੇਰਾ ਪਾ ਰਹੀ ਹੈ। ਕਾਂਗਰਸੀ ਨੇਤਾ ਮੋਦੀ ਸਰਕਾਰ ਤੇ ਹਮਲੇ ਕਰਦੇ ਨਜ਼ਰ ਆ ਰਹੇ ਨੇ। ਇਸੇ ਦੌਰਾਨ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਦੀ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਨੂੰ ਲੈ ਕੇ ਕਾਂਗਰਸੀ ਨੇਤਾ ਦੇ ਨਾਲ ਝੜਪ ਹੋ ਗਈ ਤੇ ਉਹ ਵੀਡੀਓ ਵਾਇਰਲ ਹੋ ਗਿਆ। ਦਰਅਸਲ ਰਾਸ਼ਟਰੀ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਨੇ ਨੀਟਾ ਡਿਸੂਜ਼ਾ ਤੇ ਉਹਨਾਂ ਨੇ ਤੇਲ ਤੇ LPG ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਕੇਂਦਰੀ ਮੰਤਰੀ ਨੂੰ ਘੇਰਿਆ
ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਦੱਸਣਾ ਬਣਦਾ ਹੈ ਵੀ ਐਤਵਾਰ ਨੂੰ ਕਾਂਗਰਸੀ ਨੇਤਾ ਡਿਸੂਜ਼ਾ ਨੇ ਫਲਾਈਟ ਦੇ ਦੌਰਾਨ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਦੇ ਨਾਲ ਝੜਪ ਦੀ ਵੀਡੀਓ ਸ਼ੇਅਰ ਕੀਤੀ ਹੈ। ਉਹਨਾਂ ਨੇ ਦੱਸਿਆ ਵੀ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਵੀ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ, ਤਾਂ ਉਹਨਾਂ ਨੇ ਵੱਧਦੀਆਂ ਕੀਮਤਾਂ ਨੂੰ ਲੈ ਕੇ ਮੰਤਰੀ ਨੂੰ ਸਵਾਲ ਕੀਤਾ, ਸਿਮਰਤੀ ਇਰਾਨੀ ਨੂੰ ਸਵਾਲ ਕੀਤਾ, ਜਿਸ ਤੋਂ ਬਾਅਦ ਉਹਨਾਂ ਦੀ ਨੋਕ-ਝੋਕ ਹੋਈ। ਉਹਨਾਂ ਨੇ ਟਵੀਟ ਕੀਤਾ ਹੈ ਕਿ ਸਿਮਰਤੀ ਇਰਾਨੀ ਸਵਾਲ ਦਾ ਜਵਾਬ ਦੇਣ ਦੀ ਬਜਾਏ ਆਪਣੇ ਸੈੱਲ ਫੋਨ ਤੇ ਇਸ ਨੂੰ ਰਿਕਾਰਡ ਕਰਦੀ ਨਜ਼ਰ ਆਈ। ਮੰਤਰੀ ਨੂੰ ਟੈਗ ਕਰਦੇ ਹੋਏ ਉਹਨਾਂ ਵੀਡੀਓ ਪੋਸਟ ਕੀਤਾ, ਜਿਹਦੇ ਵਿੱਚ ਲਿਖਿਆ ਕਿ ਗੁਹਾਟੀ ਜਾਣ ਵਾਲੀ ਫਲਾਈਟ ਦੇ ਵਿੱਚ ਸਿਮਰਤੀ ਇਰਾਨੀ ਦੇ ਨਾਲ ਮੁਲਾਕਾਤ ਹੋਈ ਤੇ ਐਲਪੀਜੀ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਤੇ ਉਹਨਾਂ ਦੇ ਜਵਾਬ ਸੁਣੋ। ਮਹਿੰਗਾਈ ਦਾ ਠਿਕਰਾ ਇਹ ਕਿਹਨਾਂ ਚੀਜ਼ਾਂ ਤੇ ਬਣ ਰਹੇ ਨੇ। ਦੂਜੇ ਟਵੀਟ ਦੇ ਵਿੱਚ ਬੀਬੀ ਨੇ ਲਿਖਿਆ ਹੈ ਵੀ ਗੁਹਾਟੀ ਜਾਂਦੇ ਸਮੇਂ ਮੋਦੀ ਸਰਕਾਰ ਦੇ ਵਿੱਚ ਸਿਮਰਤੀ ਇਰਾਨੀ ਦੇ ਨਾਲ ਮੇਰੀ ਮੁਲਾਕਾਤ ਹੋਈ। ਜਦੋਂ ਮੈਂ ਉਹਨਾਂ ਨੂੰ ਐਲਪੀਜੀ ਦੀਆਂ ਵਧ ਰਹੀਆਂ ਕੀਮਤਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਉਲਟਾ ਕੋਵਿਡ ਟੀਕਾ, ਰਾਸ਼ਨ ਤੇ ਗਰੀਬਾਂ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ। ਉਹਨਾਂ ਨੇ ਦੱਸਿਆ ਵੀ ਟਵੀਟ ਕਰਕੇ ਵੀਡੀਓ ਕਿਹਾ ਕਿ ਆਓ ਦੇਖੋ ਇਹ ਵੀਡੀਓ। ਦਰਅਸਲ ਦੱਸਣਾ ਬਣਦਾ ਹੈ ਕਿ ਪਿਛਲੇ 16 ਦਿਨਾਂ ਦੇ ਵਿੱਚ ਪੈਟਰੋਲ ਦੀ ਕੀਮਤ 14 ਵਾਰ ਵਧੀ ਹੈ। ਇਸ ਦੇ ਕਰਕੇ ਕੀਮਤਾਂ ਦੇ ਵਿੱਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ ਹੈ। ਦਿੱਲੀ ਦੇ ਵਿੱਚ ਹੁਣ ਜੇ ਲੀਟਰ ਪੈਟਰੋਲ ਲੈਣਾ ਹੋਵੇ ਤੇ 105 ਰੁਪਏ ਖਰਚਣੇ ਪੈਣਗੇ। ਇਸੇ ਕਰਕੇ ਇਸੇ ਤਰ੍ਹਾਂ ਜੇਕਰ ਡੀਜ਼ਲ ਲੈਣਾ ਹੋਵੇ ਤਾਂ 96 ਰੁਪਏ 57 ਪੈਸੇ ਖਰਚਣੇ ਪੈਣਗੇ। ਤੇ 1 ਅਪ੍ਰੈਲ ਤੋਂ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋਇਆ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਇਸ ਵਾਧੇ ਕਰਕੇ ਗੈਸ ਦੀਆਂ ਕੀਮਤਾਂ ਦੇ ਵਿੱਚ 250 ਰੁਪਏ ਦਾ ਵਾਧਾ ਹੋਇਆ ਹੈ। ਤੇ ਜੇਕਰ ਕੋਈ ਨਿੰਬੂ ਦਾ ਭਾਅ ਜਾਣਦਾ ਤੇ ਉਹ ਸਾਨੂੰ ਜ਼ਰੂਰ ਦੱਸ ਦੇਵੇ। ਨਿੰਬੂ ਵੀ ਸੁਣੀਦਾ ਵੀ ਇਸ ਵੇਲੇ 2-250 ਤੋਂ ਪਾਰ ਹੀ ਹੈ। ਸੋ ਇਹ ਉਹ ਲੋਕ ਨੇ ਜਦੋਂ ਇਹਨਾਂ ਨੂੰ ਮਹਿੰਗਾਈ ਦੇ ਉੱਤੇ ਸਵਾਲ ਹੁੰਦਾ ਹੈ, ਪਰ ਇਹਨਾਂ ਨੂੰ ਕੋਈ ਜਵਾਬ ਨਹੀਂ ਆਉਣਦਾ। ਉਦੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਮੰਤਰੀ ਵੀ, ਸਾਡੇ ਪ੍ਰਧਾਨ ਮੰਤਰੀ ਸਾਹਿਬ, ਕਿ ਜਿਹੜੀਆਂ ਕੀਮਤਾਂ ਨੇ ਉਹਨਾਂ ਨੂੰ ਸਰਕਾਰ ਨੇ ਕੰਟਰੋਲ ਕਰਨਾ ਹੈ। ਪਰ ਇਹੀ ਪ੍ਰਧਾਨ ਮੰਤਰੀ ਸਾਹਿਬ ਹੁਣ ਕਹਿੰਦੇ ਨੇ ਕਿ ਸਰਕਾਰ ਇਹਨਾਂ ਵੱਧ ਰਹੀਆਂ ਕੀਮਤਾਂ ਤੇ ਕੋਈ ਕੰਟਰੋਲ ਜਿਹੜਾ ਹੈ ਉਹ ਨਹੀਂ ਕਰ ਸਕਦੀ। ਦੇਸ਼ ਦੇ ਵਿੱਚ ਵਾਪਰ ਰਹੀਆਂ ਅਹਿਮ ਘਟਨਾਵਾਂ ਤੇ ਉਸ ਤੋਂ ਬਾਅਦ ਮੰਦਾ ਜਿਹੜਾ ਉਹ ਕੀਮਤਾਂ ਤੇ ਅਸਰ ਛੱਡਦਾ ਹੈ। ਪਤਾ ਨਹੀਂ ਸਮਝੋ ਬਾਹਰ ਆ ਵੀ ਇਹ ਉਦੋਂ ਗਲਤ ਸੀ ਜਾਂ ਹੁਣ ਗਲਤ ਨੇ। ਗੱਲ ਕਰਦੇ ਹਾਂ ਈਡੀ ਦੀ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਹੈਲਥ ਕੇਸ ਦੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਦੇ ਵਿੱਚ ਸੀਨੀਅਰ ਕਾਂਗਰਸੀ ਆਗੂ ਮਲਕਾਰਜੁਨ ਖੜਗੇ ਤੋਂ ਪੁੱਛਗਿੱਛ ਕੀਤੀ ਹੈ। ਸੰਘੀ ਜਾਂਚ ਏਜੰਸੀ ਨੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਖੜਗੇ ਨੂੰ ਆਪਣੇ ਦਫ਼ਤਰ ਦੇ ਵਿੱਚ ਪੁੱਛਗਿੱਛ ਦੇ ਲਈ ਸੰਮਣ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਵੀ ਕਾਲੇ ਧਨ ਨੂੰ ਸਫੈਦ ਬਣਾਉਣ ਤੋਂ ਰੋਕਣ ਦੇ ਲਈ ਬਣੇ ਐਕਟ ਦੇ ਤਹਿਤ ਖੜਗੇ ਦੇ ਜਿਹੜੇ ਬਿਆਨ ਆ ਉਹ ਦਰਜ ਕੀਤੇ ਜਾਣਗੇ। ਤੇ ਖੜਗੇ 11 ਕੁ ਵਜੇ ਜਿਹੜੇ ਆ ਈਡੀ ਦਫ਼ਤਰ ਪੁੱਜ ਗਏ ਸਨ। ਇੱਕ ਤਾਂ ਸਾਡੇ ਲੀਡਰ ਸਾਹਿਬਾਨਾਂ ਨੇ ਧਾਣੀ ਇੰਨਾ ਕੁ ਬਣਾਇਆ ਵੀ ਏਜੰਸੀਆਂ ਨੂੰ ਪਤਾ ਵੀ ਕਿੰਨਾ ਕੁ ਕਾਲਾ ਤੇ ਕਿੰਨਾ ਕੁ ਚਿੱਟਾ। ਦੂਜੀ ਗੱਲ ਇਹ ਹੈ ਵੀ ਜਿਹੜੇ ਸਾਡੇ ਸਿਆਸੀ ਮਾਹਰ ਨੇ ਉਹ ਇਹਨਾਂ ਚੀਜ਼ਾਂ ਨੂੰ ਇਲੈਕਸ਼ਨਸ ਦੇ ਨਾਲ ਜੋੜਦੇ ਨੇ, ਉਹ ਇਹਨਾਂ ਚੀਜ਼ਾਂ ਨੂੰ ਪੋਲੀਟੀਕਲ ਵੈਂਡਟੇ ਦੇ ਨਾਲ ਜੋੜਦੇ ਨੇ ਕਿ ਸਿਆਸੀ ਬਦਲਾਖੋਰੀ। ਪਰ ਅਸਲ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਉਹ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਤੇ ਵਿਰੋਧੀ ਪਾਰਟੀਆਂ ਜਾਂ ਵਿਰੋਧੀ ਪਾਰਟੀਆਂ ਦੇ ਲੋਕਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਇੱਥੇ ਡੀਲ ਕੀਤਾ ਜਾਂਦਾ ਆਪਾਂ ਜਾਣਦੇ ਹੀ ਹਾਂ। ਪਰ ਇਹਦੀ ਆੜ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਵਿਰੋਧੀ ਧਿਰ ਦੇ ਵਿੱਚ ਲੋਕ ਬੈਠੇ ਉਹ ਬੜੇ ਸਾਫ਼ ਤੇ ਬੜੇ ਜਿਹੜੇ ਆ ਉਹ ਦੁੱਧ ਧੋਤੇ ਨੇ। ਆਪਾਂ ਦੇਖਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਕੀ ਹੋਇਆ। ਇੱਕ ਪਾਸੇ ਉਹਨਾਂ ਨੂੰ ਹਮਦਰਦੀ ਮਿਲੀ ਪਰ ਘਰੋਂ 10 ਕਰੋੜ ਵੀ ਮਿਲਿਆ। ਉਹ ਵੀ ਸਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਹਾਲਾਂਕਿ ਉਹ ਵਿਕਟਮ ਬਣਦੇ ਸੀ, ਪਰ ਜੋ ਬੀਜੇਪੀ ਨੇ ਚਾਲ ਚੱਲੀ, ਬੀਜੇਪੀ ਦੀ ਚਾਲ ਦੇ ਵਿੱਚ ਉਹ ਫਸ ਗਏ ਸਨ, ਕਿਉਂਕਿ ਧਨ ਤਾਂ ਘਰੋਂ ਮਿਲਿਆ ਹੀ ਸੀ। ਜਾਂਦਿਆਂ ਦੀ ਗੱਲ ਕਰਦੇ ਹਾਂ ਕੁੰਵਰ ਵਿਜੇ ਪ੍ਰਤਾਪ ਦੀ। ਉੱਚ ਅਫਸਰਾਂ ਦੀ ਤੈਨਾਤੀ ਤੇ ਸਵਾਲ ਚੁੱਕੇ ਸਨ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ ਤੇ ਬਾਈਬਲ ਕਲਾਂ ਬਰਗਾੜੀ ਕੇਸਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਿਰੋਧੀ ਧਿਰਾਂ ਨੇ ਹੁਣ ਨਿਸ਼ਾਨੇ ਤੇ ਲਿਆ। ਦੱਸਣਾ ਬਣਦਾ ਹੈ ਵੀ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਪੋਸਟ ਪਾਈ ਸੀ ਸ਼ਨੀਵਾਰ ਨੂੰ ਤੇ ਪੋਸਟ ਪਾ ਕੇ ਪ੍ਰਬੋਧ ਕੁਮਾਰ ਤੇ ਅਰੁਣਪਾਲ ਸਿੰਘ ਦੀ ਨਵੀਂ ਤੈਨਾਤੀ ਤੇ ਉਂਗਲ ਚੁੱਕੀ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤਾਂ ਇਹ ਵੀ ਕਿਹਾ ਸੀਗਾ ਵੀ ਇਹਨਾਂ ਅਧਿਕਾਰੀਆਂ ਦੀ ਬਾਈਬਲ ਕਲਾਂ ਬਰਗਾੜੀ ਮਾਮਲੇ ਦੇ ਵਿੱਚ ਜਿਹੜੀ ਆ ਉਹ ਸਿਆਸੀ ਆਗੂਆਂ ਨੂੰ ਬਚਾਉਣ ਦੇ ਵਿੱਚ ਭੂਮਿਕਾ ਰਹੀ ਹੈ। ਹਾਲਾਂਕਿ ਬਾਅਦ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ ਤੇ ਉਸ ਤੋਂ ਬਾਅਦ ਸੋਧ ਕੇ ਨਵੀਂ ਪੋਸਟ ਪਾ ਦਿੱਤੀ ਸੀ। ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਵੱਲੋਂ ਜਿਹੜੀ ਉਠਾਈ ਗਈ ਉਂਗਲ ਆ ਉਹਨੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਕਈ ਸਵਾਲ ਖੜੇ ਕਰ ਦਿੱਤੇ ਨੇ ਤੇ ਕਿ ਸਰਕਾਰ ਦਾ ਕਥਿਤ ਦੋਸ਼ੀਆਂ ਦੇ ਨਾਲ ਕੋਈ ਸਮਝੌਤਾ ਹੋ ਗਿਆ। ਉਹਨਾਂ ਨੇ ਵੀ ਕਿਹਾ ਕਿ ਗੰਭੀਰ ਮੁੱਦਾ ਹੈ। ਉਸ ਤੋਂ ਬਾਅਦ ਦੱਸਣਾ ਪੈਂਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਅੰਦਰ ਖਾਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਕਈ ਤਰ੍ਹਾਂ ਦੀ ਅਸੰਤੁਸ਼ਟੀ ਪਾਈ ਜਾ ਰਹੀ ਹੈ। ਲੀਡਰਾਂ ਦੇ ਵਿੱਚ ਕਈ ਅਧਿਕਾਰੀਆਂ ਦੀ ਤੈਨਾਤੀ ਤੇ ਸਰਕਾਰ ਦੇ ਜਿਹੜੇ ਨਕਸ਼ੇ ਕਦਮਾਂ ਤੇ ਸਰਕਾਰ ਚੱਲ ਰਹੀ ਹੈ ਉਹਨਾਂ ਨੂੰ ਲੈ ਕੇ ਸਰਕਾਰ ਜਿਹੜੀ ਆ ਅੰਦਰ ਖਾਤਿਓਂ ਆਪਣੇ ਹੀ ਲੀਡਰਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਸੋ ਪ੍ਰੋਗਰਾਮ ਦਾ ਇਹ ਹਿੱਸਾ ਇੱਥੇ ਹੀ ਖਤਮ ਹੁੰਦਾ ਹੈ। ਇਹ ਅਗਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ
ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ, ਜਿਹਦੇ ਵਿੱਚ ਰਾਜ ਕਰਨਵੀਰ ਜੀ ਤੇ ਸਾਡੇ ਹਰਜੋਤ ਸਿੰਘ ਖਾਲਸਾ ਜੀ ਤੁਹਾਨੂੰ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਜਾਣਕਾਰੀਆਂ ਦੇਣਗੇ। ਜਾਂਦੇ ਨਜ਼ਰ ਮਾਰਦੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਦੇ ਉੱਤੇ ਇੱਕ ਵਾਰ ਫਿਰ ਤੋਂ। ਕੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਸਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ, ਜਿਨ੍ਹਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵਕਾਵੈਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕਜ਼ੀਨ ਵਾਲੇ ਰੈਂਟਨ ਤੋਂ, ਗੁਰਮੀਤ ਸਿੰਘ ਧਿਆਨ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊਬ ਐਂਡ ਟਰੱਕ ਵਾਸ਼ ਆਇਲ ਵਾਲੇ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਆਇਲ ਚੇਂਜ ਕਰਾਉਣਾ, 에ਅਰ ਬ੍ਰੇਕ ਕਰਾਉਣਾ, ਨਵੇਂ ਪੁਰਾਣੇ ਟਾਇਰਾਂ ਦਾ ਲੈਣ ਦੇਣ ਕਰਨਾ, ਤਾਂ ਤੁਸੀਂ ਨਿਮਾ ਸਹੂਲਤਾਂ ਦੇ ਨਾਲ ਸੰਪਰਕ ਕਰ ਸਕਦੇ ਹੋ 209 277 0103 ਤੇ। ਵੈਸਟ ਕੋਸਟ ਟਰੱਕ ਸਕੂਲ ਦੇ ਨਾਲ ਅਜੀਤ ਅਟਵਾਲ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਅਟਵਾਲ ਦਾ ਨੰਬਰ ਹੈ 559 374 45 41 4541। ਸੋ ਦੋਸਤੋ, ਅਗਲੀ ਪੇਸ਼ਕਸ਼ ਦੇ ਵਿੱਚ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਖਾਲਸਾ ਤੇ ਨਾਲ ਉਹਨਾਂ ਦੇ ਨਾਲ ਹੋਣਗੇ ਰਾਜ ਕਰਨਵੀਰ ਸਿੰਘ ਜੀ। ਅਮਰੀਕਾ ਦੀਆਂ ਅਹਿਮ ਖਬਰਾਂ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਸੁਣਦੇ ਰਹੋ ਪੰਜਾਬੀ ਰੇਡੀਓ USA।